ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर जमाहा ਤੁਹਾਡੀ ਹੋਸਟ ਨੀਲਮ ਕੋਟ ਮੈਂ TVH4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਾਡੇ ਨਾਲ ਇਸ ਟਾਈਮ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ TV 84 ਦੇ ਬਹੁਤ ਹੀ ਪਿਆਰੇ ਤੇ ਸੂਝਵਾਨ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 29 ਮਈ 2020 15 ਜੇਠ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦਾ ਅਸੀਂ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook, TV84 ਦੀ ਐਪ ਹੈ, ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਆਸ ਕਰਦੇ ਹਾਂ ਔਰ ਅਰਦਾਸ ਵੀ ਕਰਦੇ ਹਾਂ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਥਾਂ ਥਾਈਂ ਬਿਲਕੁਲ ਠੀਕ ਠਾਕ ਹੋਵੋਗੇ, ਕਿਉਂਕਿ ਕਰੋਨਾ ਦਾ ਕਹਿਰ ਹੈ ਉਸੇ ਤਰ੍ਹਾਂ ਹੀ ਜਾਰੀ ਹੈ। ਸੋ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜਿਹੜੇ ਮੇਨ ਮੁੱਦੇ ਨੇ ਉਹਨਾਂ ਬਾਰੇ ਤੁਹਾਨੂੰ ਬਰੀਫਿੰਗ ਦੇ ਦਈਏ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਵਾਰ ਫਿਰ ਚੀਨ ਤੇ ਭਾਰਤ ਵਿਚਾਲੇ ਸਰਹੱਦੀ ਮਸਲੇ ਦੇ ਹੱਲ ਲਈ ਵਿਚੋਲਗੀ ਦੀ ਪੇਸ਼ਕਸ਼ ਕੀਤੀ। ਨਾਲ ਹੀ ਟਰੰਪ ਨੇ ਕਿਹਾ ਹੈ ਕਿ ਮੇਰੀ ਮੋਦੀ ਨਾਲ ਗੱਲ ਹੋਈ ਹੈ, ਮੋਦੀ ਦਾ ਮੂਡ ਠੀਕ ਨਹੀਂ ਹੈ। ਔਰ ਦੂਸਰੇ ਪਾਸੇ ਭਾਰਤੀ ਹਲਕਿਆਂ ਦਾ ਕਹਿਣਾ ਹੈ ਕਿ 4 ਅਪ੍ਰੈਲ ਬਾਅਦ ਮੋਦੀ ਦੀ ਟਰੰਪ ਨਾਲ ਸਿੱਧੀ ਕੋਈ ਗੱਲਬਾਤ ਨਹੀਂ ਹੋਈ। ਦੂਸਰੇ ਪਾਸੇ ਚੀਨ ਨੇ ਵੀ ਪ੍ਰੈਜ਼ੀਡੈਂਟ ਟਰੰਪ ਦੀ ਵਿਚੋਲਗੀ ਦੀ ਜੋ ਪੇਸ਼ਕਸ਼ ਹੈ ਉਸ ਨੂੰ ਠੁਕਰਾ ਦਿੱਤਾ ਹੈ। ਇਸ ਵਿਸ਼ੇ ਉੱਪਰ ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਔਰ ਨਾਲ ਹੀ ਕਰੋਨਾ ਅਪਡੇਟ ਡਾਕਟਰ ਸਾਹਿਬ ਕੋਲ ਲਵਾਂਗੇ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਅਮਰੀਕਾ ਦੇ ਜੋ ਮਿਨੀਸੋਟਾ ਸੂਬੇ ਦੇ ਸ਼ਹਿਰ ਮਿਨੀਐਪਲਸ ਵਿੱਚ ਕਾਫੀ ਪ੍ਰੋਟੈਸਟ ਹੋ ਰਹੇ ਹਨ ਅਤੇ ਹਿੰਸਾ ਦਾ ਮਾਹੌਲ ਹੈ ਉਹ ਬਣਿਆ ਹੋਇਆ ਹੈ। ਇੱਕ ਪੁਲਿਸ ਥਾਣੇ ਨੂੰ ਵੀ ਹਿੰਸਕ ਭੀੜ ਨੇ ਅੱਗ ਲਾ ਦਿੱਤੀ ਹੈ। ਇਸ ਸੰਬੰਧੀ ਪ੍ਰੈਜ਼ੀਡੈਂਟ ਟਰੰਪ ਵੱਲੋਂ ਕੀਤੇ ਗਏ ਇੱਕ ਟਵੀਟ ਨੂੰ ਲੈ ਕੇ ਵੀ ਕਾਫੀ ਵਾਦ ਵਿਵਾਦ ਹੋ ਰਿਹਾ ਹੈ। ਕਰੋਨਾ ਵਾਇਰਸ ਦੇ ਚਲਦਿਆਂ ਕਹਿਰ ਦੇ ਬਾਵਜੂਦ ਇਹੋ ਜਿਹੀਆਂ ਘਟਨਾਵਾਂ ਦਾ ਹੋਣਾ ਹੋਰ ਵੀ ਮੰਦਭਾਗਾ ਹੈ। ਸੋ ਇਸ ਉੱਪਰ ਗੱਲਬਾਤ ਹੋਏਗੀ। ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਦੇ ਨੇਪਾਲ ਸੰਬੰਧ ਵੀ ਕਸ਼ੀਦਗੀ ਭਰੇ ਬਣੇ ਹੋਏ ਹਨ। ਭਾਰਤ ਨੇ ਕਿਹਾ ਹੈ ਕਿ ਨੇਪਾਲ ਨਾਲ ਉਦੋਂ ਤੱਕ ਗੱਲਬਾਤ ਨਹੀਂ ਹੋ ਸਕਦੀ ਜਦੋਂ ਤੱਕ ਆਪਸ ਵਿੱਚ ਵਿਸ਼ਵਾਸ ਦਾ ਮਾਹੌਲ ਪੈਦਾ ਨਾ ਹੋਵੇ। ਇਸ ਬਾਰੇ ਗੱਲਬਾਤ ਹੋਏਗੀ। ਉਸ ਤੋਂ ਬਾਅਦ ਜੋ ਤੁਹਾਡੀਆਂ ਲਿਖਤਾਂ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਬਾਣੀ ਵਿਚਾਰਾਂ ਤੋਂ ਨਾਲ ਸ਼ੇਅਰ ਕੀਤੀਆਂ ਜਾਣਗੀਆਂ। ਸੋ ਅਸੀਂ ਚਾਹਾਂਗੇ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਔਰ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਸਾਡੇ ਕੱਲ ਦੇ ਸੈਗਮੈਂਟ ਤੇ ਵੀ ਜਿਹੜਾ ਕਿ ਅਸੀਂ ਭਾਰਤ ਚੀਨ ਵਿਵਾਦ ਨੂੰ ਲੈ ਕੇ ਕੀਤਾ, ਸਾਨੂੰ ਕਾਫੀ ਪੋਜ਼ਿਟਿਵ ਜਿਹੜੀ ਹੈ ਉਹ ਇਨਪੁਟ ਆਈ ਹੈ ਔਰ ਬਹੁਤ ਸਾਰੇ ਸੁਝਾਅ ਵੀ ਨੇ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕਈ ਵਾਰ ਪ੍ਰੈਜੈਂਟੇਸ਼ਨ ਦੇ ਵਿੱਚ ਜਿੱਥੇ ਕੋਈ ਘਾਟ ਮਹਿਸੂਸ ਹੁੰਦੀ ਹੈ ਜਾਂ ਕੋਈ ਗਲਤ ਜਿਹੜਾ ਹੈ ਉਹ ਕੋਟ ਕੀਤਾ ਜਾਂਦਾ ਹੈ, ਸਾਡੇ ਸੂਝਵਾਨ ਦਰਸ਼ਕ ਬੜੇ ਪੋਲਾਈਟਲੀ ਸਾਨੂੰ ਜਿਹੜਾ ਹੈ ਉਹ ਕਰੈਕਟ ਵੀ ਕਰਦੇ ਨੇ, ਜਿਹਨੂੰ ਮੈਂ ਐਪਰੀਸ਼ੀਏਟ ਕਰਦਾ ਕਿਉਂਕਿ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਅਸੀਂ ਸਾਰੇ ਵਿਦਿਆਰਥੀ ਹੈ, ਤਾਲਿਬੇ ਇਲਮ ਹੈ, ਇੱਕ ਦੂਸਰੇ ਤੋਂ ਸਿੱਖਦੇ ਹੈ ਔਰ ਇਹੀ ਜਿਹੜੀ ਸਾਡੀ ਸਪਿਰਿਟ ਹੈ। ਅਸੀਂ ਕੋਈ ਨਾ ਕਿਸੇ ਪਾਸੇ 'ਚ ਆਪਣੇ ਆਪ ਨੂੰ ਅਥਾਰਟੀ ਸਮਝਦੇ ਹਾਂ ਤੇ ਨਾ ਹੀ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਗਲਤੀ ਨਹੀਂ ਕਰ ਸਕਦੇ। ਸੋ ਜਿਵੇਂ 2-3 ਜਿਹੜੇ ਸਾਨੂੰ ਕਰੈਕਟ ਕਰਨ ਵਾਲੇ ਨੇ ਪਾਰਟ, ਜਿਵੇਂ ਕੱਲ ਜਦੋਂ ਮੈਂ ਜ਼ਿਕਰ ਕੀਤਾ ਕਨਫਿਊਸ਼ੀਅਸ ਦਾ ਔਰ ਉਹਦੇ 'ਚ ਜਿਹੜੀ ਕੋਟ ਸੀ ਕਿ ਬੈਸਟ ਜਿਹੜੀ ਵਿਕਟਰੀ ਉਹ ਹੁੰਦੀ ਹੈ ਜਿਹੜੀ ਬਿਨਾਂ ਲੜੇ ਹੋਏ, ਬਿਨਾਂ ਖੂਨ ਡੋਲਿਆ ਹੋਏ
मैं उन्होंने कन्फ्यूशियस कोट किया। एक्चुअली ये सन जू जेडे चाइना दे एक बहुत बड़े मिलिटरी डिक्टेटर मिलिटरी जेडे जनरल भी टैक्टिशियन भी और राइटर भी हुए ने उन्होंने दी ये कोट है। हालांकि ਜਿਹੜਾ ਇਹਨਾਂ ਦਾ ਟਾਈਮ ਹੈ ਜਿਸ ਹਵਾਲੇ ਨਾਲ ਮੈਂ ਚਣਕਿਆ ਦੀ ਗੱਲ ਕੀਤੀ ਸੀ ਦੇ ਆਪੋਜ਼ਿਟ ਕੰਪੈਰੀਜ਼ਨ ਤੋਂ ਮਿਸਟਰ ਸਨ ਜ਼ੂ ਵੀ ਜਿਹੜੇ ਨੇ ਇਹ 544 BC ਬਿਫੋਰ ਕ੍ਰਾਈਸਟ 550 ਸਾਲ ਪਹਿਲਾਂ ਜੀਸਸ ਦੇ ਜਨਮ ਤੋਂ ਹੋਏ ਤੇ ਜਿਹੜੇ ਕਨਫਿਊਸ਼ੀਅਸ ਨੇ ਉਹ ਵੀ 551 ਸਾਲ ਪਹਿਲਾਂ ਜਿਹੜੇ ਨੇ ਉਹ ਹੋਏ ਨੇ। ਲੇਕਿਨ ਇਹ ਬਿਲਕੁਲ ਠੀਕ ਹੈ ਕਿ ਇਹ ਜਿਹੜੀ ਕੋਟ ਹੈ ਇਹ सन जू दी है ना कि कन्फ्यूशियस दी। और इसे तरह सानू जेड़ा है साडे वीर सुखजिंदर सिंह बाजवा जी ने करैक्ट किया कि असी जदों माइक्रोसॉफ्ट की गल की और जाहिर है कि बिल गेट्स की गल हुई और शायद उहदे नाल एप्पल चाइना दे विच के भाई उन्हां नूं भी ट्रंप ने कहा कि उत्थों चुको जे किते होर लगाए ते असी ਜਿਹੜਾ ਉਹ ਐਕਸਟਰਾ ਟੈਰਿਫ ਲਾਵਾਂਗੇ। ਉਹਨਾਂ ਨੇ ਮੈਨੂੰ ਰਿਮਾਈਂਡ ਕਰਵਾਇਆ ਕਿ ਬਿਲ ਗੇਟਸ ਜਿਹੜੇ ਨੇ ਉਹ ਮਾਈਕਰੋਸੌਫਟ ਔਨ ਕਰਦੇ ਨੇ ਐਪਲ ਨਹੀਂ। ਸੋ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਔਰ ਇਸੇ ਤਰ੍ਹਾਂ ਜਿਹੜਾ ਹੋਰ ਮੈਂ ਇੱਕ ਅੱਧੀ ਹੋਰ ਹੈ ਲਾਈਨ ਲੇਕਿਨ ਉਹ ਮੈਂ ਬਾਅਦ ਦੇ ਵਿੱਚ ਜਦੋਂ ਅਸੀਂ ਤੀਸਰਾ ਸੈਗਮੈਂਟ ਦੇਖਾਂਗੇ ਜਿਹੜੀ ਸਾਡੀ ਦਰਸ਼ਕਾਂ ਦੀ ਇਨਪੁਟ ਹੈ ਉਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਅਸੀਂ ਇਸੇ ਗੱਲਬਾਤ ਨੂੰ ਜਾਰੀ ਕਰਦੇ ਹਾਂ ਜਿਹੜੀ ਖਾਸ ਤੌਰ ਤੇ ਚੀਨ ਔਰ ਭਾਰਤ ਦੇ ਟਕਰਾਅ ਜਾਂ ਉਸ ਦੇ ਵਿੱਚ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਮੀਡੀਏਸ਼ਨ ਦੀ ਆਫਰ ਸੀ ਵਿਚੋਲਗੀ ਦੀ ਜਿਹਦੇ ਚ ਉਹਨਾਂ ਨੇ ਜਿਹੜਾ ਆਰਬਿਟ੍ਰੇਸ਼ਨ ਦੀ ਗੱਲ ਕੀਤੀ ਮੀਡੀਏਸ਼ਨ ਦੀ ਗੱਲ ਕੀਤੀ। ਸੋ ਭਾਰਤ ਨੇ ਵੀ ਉਹਨਾਂ ਦੇ ਫੋਰਨ ਆਫਿਸ ਨੇ ਇਹ ਕਿਹਾ ਸੀ ਕਿ ਸਾਨੂੰ ਜਿਹੜਾ ਉਹ ਅਸੀਂ ਮੈਕੈਨਿਜ਼ਮ ਸਾਡਾ ਹੈ ਚਾਈਨਾ ਨਾਲ ਬਾਇਲੈਟਰਲ ਔਰ ਅਸੀਂ ਇਵੇਂ ਹੀ ਰਿਜ਼ੋਲਵ ਕਰਾਂਗੇ ਆਪਸ ਦੇ ਵਿੱਚ। ਹਾਲਾਂਕਿ ਚੀਨ ਨੇ ਈਵਨ ਇਹਦਾ ਨੋਟਿਸ ਵੀ ਨਹੀਂ ਸੀ ਲਿਆ ਜਿਹਦਾ ਅਸੀਂ ਕੱਲ ਜ਼ਿਕਰ ਕੀਤਾ। ਲੇਕਿਨ ਅੱਜ ਅਸੀਂ ਇੱਕ ਹੋਰ ਜਿਹੜਾ ਉਹ ਟਵੀਟ ਵੀ ਦੇਖਦੇ ਹਾਂ ਪ੍ਰੈਜ਼ੀਡੈਂਟ ਟਰੰਪ ਦਾ ਔਰ ANI ਦੀ ਰਿਪੋਰਟਿੰਗ ਵੀ ਇਸ ਦੇ ਉੱਤੇ ਹੈ ਕਿ ਉਹਨਾਂ ਨੇ ਓਵਲ ਆਫਿਸ ਦੇ ਵਿੱਚ ਅਗੇਨ ਜਿੱਥੇ ਵਿਚੋਲਗੀ ਦੀ ਆਫਰ ਕੀਤੀ ਉੱਥੇ ਇੱਕ ਜਿਹੜੀ ਹੈ ਉਹ ਦੋਨੋਂ ਧਿਰਾਂ ਦੇ ਲਈ ਮੇਰਾ ਖਿਆਲ ਹੈ ਐਮਬੈਰਸਿੰਗ ਸਿਚੁਏਸ਼ਨ ਬਣ ਜਾਏਗੀ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਕਿ ਜੀ ਮੈਂ ਮੋਦੀ ਦੇ ਨਾਲ ਗੱਲ ਕੀਤੀ ਔਰ ਉਹਦਾ ਮੂਡ ਠੀਕ ਨਹੀਂ ਹੈ ਹੁਣ ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਜ਼ਾਹਰਾ ਤੌਰ ਤੇ ਚੀਨ ਵੀ ਹੈਪੀ ਨਹੀਂ ਹੋਏਗਾ ਔਰ ਮੈਂ ਜੋ ਵੀ ਕਰ ਸਕਦਾ ਉਹ ਮੈਂ ਕਰਾਂਗਾ ਜੇ ਦੋਨੋਂ ਧਿਰਾਂ ਚਾਹਣ। ਹਾਲਾਂ ਇੱਕ ਜਰਨਲਿਸਟ ਦਾ ਜਿਹੜਾ ਓਵਲ ਆਫਿਸ ਦੇ ਵਿੱਚ ਗੱਲਬਾਤ ਦੇ ਰਾਹੀਂ ਨਜ਼ਰ ਆਉਂਦਾ ਇੰਡੀਅਨ ਐਕਸੈਂਟ ਚੋਂ ਪੁੱਛ ਰਿਹਾ ਤੇ ਉਹਦੇ ਚ ਮੋਦੀ ਜਿਹੜੀ ਦੀ ਤਾਰੀਫ ਪਹਿਲਾਂ ਕਰ ਰਹੇ ਨੇ ਪ੍ਰੈਜ਼ੀਡੈਂਟ ਟਰੰਪ ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਪਰ ਨਾਲ ਦੀ ਨਾਲ ਇੰਡੀਅਨ ਫੋਰਨ ਆਫਿਸ ਨੇ ਕਿਹਾ ਕਿ ਜੀ ਮੋਦੀ ਦੀ ਕੋਈ ਗੱਲ ਨਹੀਂ ਹੋਈ ਟਰੰਪ ਨਾਲ। ਲਾਸਟ ਕਨਵਰਸੇਸ਼ਨ ਜਿਹੜੀ ਆ ਉਹ 4 ਅਪ੍ਰੈਲ ਜਾਂ 5 ਅਪ੍ਰੈਲ ਹੈ ਸ਼ਾਇਦ ਹੋਈ ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਹਾਈਡਰੋਕਲੋਰੋਕੁਇਨ ਇੰਡੀਆ ਤੋਂ ਮੰਗੀ ਸੀ। ਸੋ ਜ਼ਾਹਿਰ ਹੈ ਕਿ 4-5 ਅਪ੍ਰੈਲ ਔਰ ਹੁਣ ਅੱਜ ਅਸੀਂ 29 ਮਈ ਨੂੰ ਗੱਲ ਕਰ ਰਹੇ ਇਹ ਲਗਭਗ ਕਲੋਜ਼ ਟੂ 2 ਮਹੀਨੇ ਦਾ ਵਕਤ ਹੈ। ਸੋ ਹੁਣ ਇਹ ਵੀ ਗੱਲ ਦੇਖਣਾ ਹੋਏਗਾ ਕਿ ਪ੍ਰੈਜ਼ੀਡੈਂਟ ਟਰੰਪ ਝੂਠ ਬੋਲ ਰਹੇ ਨੇ ਜਾਂ ਮੋਦੀ ਝੂਠ ਬੋਲ ਰਿਹਾ। ਲੇਕਿਨ ਮੈਂ ਪਹਿਲਾਂ ਐਗਜ਼ੈਕਟਲੀ ਜਿਹੜੇ ਲਫ਼ਜ਼ ਨੇ ਪ੍ਰੈਜ਼ੀਡੈਂਟ ਟਰੰਪ ਦੇ ਉਹਨਾਂ ਨੇ ਕਿਹਾ ਕਿ ਜੀ ਮੈਂ ਉਹ ਜਰਨਲਿਸਟ ਨੂੰ ਕਹਿ ਰਹੇ ਨੇ ਇੰਡੀਅਨ ਜਰਨਲਿਸਟ ਨੂੰ ਕਿ ਮੈਂ ਤੁਹਾਡੇ ਪ੍ਰਧਾਨ ਮੰਤਰੀ ਨੂੰ ਬਹੁਤ ਪਸੰਦ ਕਰਦਾ ਉਹ ਬਹੁਤ ਹੀ ਸੱਜਣ ਪੁਰਸ਼ ਨੇ। ਹੁਣ ਇਹਦੇ ਤੇ ਤਾਂ ਮੈਂ ਟਿੱਪਣੀ ਨਹੀਂ ਕਰ ਸਕਦਾ ਸਾਡੇ ਅਮਰੀਕਾ ਦੇ ਪ੍ਰੈਜ਼ੀਡੈਂਟ ਕਹਿ ਰਹੇ ਨੇ ਕਿ ਵੀ ਮੋਦੀ ਸੱਜਣ ਹੈ ਤੇ ਮੋਦੀ ਵੀ ਉਹਨਾਂ ਨੂੰ ਕਹਿ ਰਿਹਾ ਹੋਣਾ ਕਿ ਯੂ ਆਰ ਮਾਈ ਫਰੈਂਡ ਜਿਵੇਂ ਉਹ ਹੈ ਹੀ ਹੈ। ਤੇ ਉਹਨਾਂ ਨੇ ਜਿਹੜਾ ਹੁਣ ਅਗਲੋ ਗੱਲ ਕਹੀ ਉਹਦੀ ਮੈਂ ਪੈਰੋਡੀ ਤਾਂ ਨਹੀਂ ਕਰਨਾ ਚਾਹੁੰਦਾ ਪਰ ਮੈਨੂੰ ਥੋੜਾ ਜਿਹਾ ਮੇਰੇ ਮਨ ਚ ਇੱਕ ਸ਼ਰਾਰਤ ਵੀ ਆ ਰਹੀ ਹੈ। ਉਹਦੇ ਚ ਉਹਨਾਂ ਨੇ ਕਿਹਾ ਅੱਗੋਂ ਕਿ ਵੀ ਭਾਰਤ ਤੇ ਚੀਨ ਦੇ ਵਿਚਾਲੇ ਟਕਰਾਅ ਦੀ ਹਾਲਤ ਹੈ। ਦੋਨਾਂ ਦੇਸ਼ਾਂ ਦੇ ਕੋਲ 1 ਅਰਬ ਤੇ 40 ਕਰੋੜ ਦੀ ਆਬਾਦੀ ਹੈ। ਹਾਲਾਂਕਿ ਚੀਨ ਦੀ ਆਬਾਦੀ ਥੋੜੀ ਜ਼ਿਆਦਾ ਹੈ ਪਰ ਚਲੋ ਠੀਕ ਹੈ। ਦੋਨਾਂ ਦੇ ਕੋਲ ਬੜੀ ਮਜ਼ਬੂਤ ਫੌਜ ਹੈ। ਭਾਰਤ ਖੁਸ਼ ਨਹੀਂ ਹੈ ਸ਼ਾਇਦ ਚੀਨ ਵੀ ਖੁਸ਼ ਨਹੀਂ ਹੈ। ਮੈਂ PM ਮੋਦੀ ਦੇ ਨਾਲ ਗੱਲ ਕੀਤੀ ਚੀਨ ਨਾਲ ਜੋ ਕੁਝ ਵੀ ਚੱਲ ਰਿਹਾ ਹੈ ਉਹਨੂੰ ਲੈ ਕੇ ਮੋਦੀ ਦਾ ਮੂਡ ਠੀਕ ਨਹੀਂ ਹੈ।
ਹੁਣ ਹਾਲਾਂਕਿ ਡਿਨਾਈ ਕਰ ਦਿੱਤਾ ਭਾਰਤੀ ਫੋਰਨ ਆਫਿਸ ਨੇ, ਲੇਕਿਨ ਮੈਂ ਸੋਚ ਰਿਹਾ ਸੀ ਵੀ ਮੋਦੀ ਨੇ ਕੀ ਕਿਹਾ ਹੋਣਾ, ਉਹਨੇ ਕਾਲ ਜੇ ਕੀਤਾ ਵੀ ਹੋਇਆ ਉਹਨੇ ਕਿਹਾ ਹੋਣਾ ਕਿ ਵੀ ਮਾਈ ਫਰੈਂਡ ਚਾਈਨਾ ਹੈਜ਼ ਕਮ, ਆਈ ਕਾਂਟ ਸਲੀਪ। ਹੁਣ ਮੂਡ ਠੀਕ ਨਹੀਂ ਆਦਾ, ਇਹੀ ਮਤਲਬ ਉਹਨੇ ਕਿਹਾ ਹੋਣਾ ਵਟ ਦੇਰ ਇਜ਼ ਨੋ ਬਾਰਡਰ ਬਿਟਵੀਨ ਚਾਈਨਾ ਐਂਡ ਇੰਡੀਆ, ਜਦੋਂ ਕਿ ਪਹਿਲਾਂ ਹੀ ਟਰੰਪ ਨੇ ਕਿਹਾ ਸੀ ਨੋ ਨੋ ਮਾਈ ਫਰੈਂਡ ਦੇ ਹੈਵ ਕਮ, they have taken our land, they have come 4 kilometer inside, I can't sleep। ਇਹਨੂੰ ਹੀ ਅਸੀਂ ਬਿਲਡ ਕਰ ਸਕਦੇ ਹਾਂ ਕਿ ਵੀ ਮੋਦੀ ਦਾ ਮੂਡ ਠੀਕ ਨਹੀਂ ਹੈ। ਹਾਲਾਂ ਜਦੋਂ ਤੁਸੀਂ ਫੋਰਨ ਪਾਲਿਸੀ ਤੇ ਗੱਲ ਕਰਦੇ ਹੋ ਜਾਂ ਦੂਸਰਾ ਕਰਦੇ ਹੋ, ਤੁਸੀਂ ਇਸ ਤਰ੍ਹਾਂ ਨਹੀਂ ਕਹਿ, ਪਰ ਇਹ ਪ੍ਰੈਜ਼ੀਡੈਂਟ ਟਰੰਪ ਦਾ ਵੀ ਆਪਣਾ ਸਟਾਈਲ ਹੈ ਕਿ ਭਾਈ ਹੁਣ ਦੇਖਣ ਵਾਲੀ ਗੱਲ ਇਹ ਹੈ, ਜਿਵੇਂ ਇਹ ਹੁੰਦਾ ਹੈ ਕਿ ਵੀ ਕੌਣ ਗਲਤ ਕਹਿ ਰਿਹਾ। ਇੱਕ ਪਾਸੇ ਭਾਰਤੀ ਦਾਅਵਾ, ਔਰ ਮੈਂ ਇਸ ਤੋਂ ਪਹਿਲਾਂ ਕਿ ਇਹ ਤੇ ਅੱਗੇ ਗੱਲ ਕਰਾਂ, ਐਗਜ਼ੈਕਟ ਲਫ਼ਜ਼ ਜਿਹੜੇ ਨੇ ਪਹਿਲਾਂ ਤਾਂ, ਔਰ ਇਹਨਾਂ ਦੇ ਮੀਡੀਆ ਦੀ ਖਬਰ ਹੈ, ਔਰ ਟ੍ਰਿਬਿਊਨ ਨਿਊਜ਼ ਸਰਵਿਸ ਪੀਟੀਆਈ ਦੀ ਖਬਰ ਹੈ, India China reject Trump's mediation offer on border standoff, sources say Trump's claim of having spoken to Modi on the current crisis, और ਇਹਦੇ ਤੇ ਜਿਹੜਾ ਉਹਨਾਂ ਨੇ ਹਾਂ sources deny Trump's claim of having spoken to Modi on the current crisis, ਔਰ ਇਹਦੇ ਚ ਉਹਨਾਂ ਨੇ ਖੁਦ ਹੀ ਕਿਹਾ ਕਿ ਪ੍ਰੈਜ਼ੀਡੈਂਟ ਟਰੰਪ ਦੇ ਲਈ ਵੱਡੀ ਐਮਬੈਰਸਮੈਂਟ ਹੈ ਕਿ in an embarrassment to US President, sources here in New Delhi have denied his claims of having spoken to Prime Minister Modi on India's ongoing military standoff with China in eastern Ladakh. In fact, they underlined that no conversation had taken place between the two leaders since April 4, when they spoke on the hydroxychloroquine export. और ये उन्होंने मिनिस्ट्री ऑफ एक्सटर्नल अफेयर्स ने किया कि भाई ਅਸੀਂ ਲਗਾਤਾਰਤਾ ਨਾਲ ਕਹਿ ਰਹੇ ਹਾਂ ਕਿ ਬਾਇਲੇਟਰਲੀ ਅਸੀਂ ਇਹਨੂੰ ਰਿਜ਼ੋਲਵ ਕਰਾਂਗੇ। ਔਰ ਪਹਿਲੀ ਵਾਰ ਹੁਣ ਈਵਨ ਜਦੋਂ ਕੱਲ ਅਸੀਂ ਕਿਹਾ ਸੀ ਕਿ ਚਾਈਨਾ ਨੇ ਤਾਂ ਈਵਨ ਇਹਦਾ ਨੋਟਿਸ ਵੀ ਨਹੀਂ ਲਿਆ, ਪਰ ਅੱਜ ਬੜਾ ਐਕਸਪਲਿਸਿਟਲੀ ਚਾਈਨੀਜ਼ ਫੋਰਨ ਆਫਿਸ ਨੇ ਕਿਹਾ ਕਿ ਚਾਈਨੀਜ਼ ਫੋਰਨ ਆਫਿਸ ਆਲਸੋ ਸਪੋਕ ਅਗੇਂਸਟ ਦਾ US ਆਫਰ ਫਾਰ ਮੀਡੀਏਸ਼ਨ, ਔਰ ਉਹਨਾਂ ਦੇ ਐਗਜ਼ੈਕਟ ਸ਼ਬਦ ਨੇ we are capable of properly resolving the issues between us through dialogue and consultation. We do not need the intervention of a third party. उन्होंने कहा कि between China and India we have existing border related mechanism and communication channels, the spokesperson told the media। ਹੁਣ ਇਹ ਦੋਨੋਂ ਹੀ ਗੱਲਾਂ, ਇਹਦਾ ਮਤਲਬ ਇਹ ਹੈ ਕਿ ਜੇ ਉਹਨਾਂ ਦੇ ਕਹਿਣ ਮੁਤਾਬਕ ਈਵਨ ਗੱਲਬਾਤ ਵੀ ਨਹੀਂ ਹੋਈ ਤੇ ਬਾਰ-ਬਾਰ ਜਿਹੜਾ ਹੈ ਪ੍ਰੈਜ਼ੀਡੈਂਟ ਟਰੰਪ ਇਹ ਕਿਉਂ ਕਹਿ ਰਹੇ ਨੇ ਕਿ ਮੈਂ ਮੀਡੀਏਟ ਕਰਨਾ ਚਾਹੁੰਦਾ, ਔਰ ਉਹਦੇ ਨਾਲ ਉਹ ਮੋਦੀ ਦਾ ਮੂਡ ਠੀਕ ਨਾ ਹੋਣ ਦੀ ਗੱਲ ਵੀ ਕਰ ਰਹੇ ਨੇ। ਇਹਦਾ ਮਤਲਬ ਹੈ ਕਿ ਬਈ ਉਹ ਬਹੁਤ ਅਪਸੈਟ ਹੈ। ਹੁਣ ਜ਼ਾਹਰ ਹੈ ਕਿ ਜੇ ਇਹਨੂੰ ਅਸੀਂ ਕਸ਼ਮੀਰ ਰਿਲੇਟਡ ਪ੍ਰੈਜ਼ੀਡੈਂਟ ਟਰੰਪ ਦੀ 3 ਵਾਰ ਦੀ ਟਵੀਟ, ਜਿਹੜੀ ਕਿ ਇਕੱਲੀ ਟਵੀਟ ਹੀ ਨਹੀਂ ਸੀ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਦੇ ਨਾਲ ਇੱਕ ਮੁਲਾਕਾਤ ਦੇ ਦੌਰਾਨ ਜਦੋਂ ਵਾਈਟ ਹਾਊਸ 'ਚ ਬੈਠੇ ਨੇ ਉਦੋਂ ਆਫਰ ਸੀ, ਫਿਰ ਜਦੋਂ UN ਜਨਰਲ ਅਸੈਂਬਲੀ ਸੈਸ਼ਨ ਦੇ ਲਈ ਇਮਰਾਨ ਖਾਨ ਵੀ ਨਿਊਯਾਰਕ 'ਚ ਆਏ ਹੋਏ ਸੀ ਔਰ ਪ੍ਰੈਜ਼ੀਡੈਂਟ ਟਰੰਪ ਵੀ ਉਦੋਂ ਵੀ ਸੀ, ਔਰ ਇੱਕ ਵਾਰ ਉਸ ਤੋਂ ਬਾਅਦ ਵੀ ਕਿਸੇ ਕੰਟੈਕਸਟ। ਜੇ ਉਹ ਸਾਰਾ ਇੱਕ ਫੈਬਰੀਕੇਸ਼ਨ ਹੋ ਸਕਦੀ ਹੈ, ਕਿਉਂਕਿ ਜ਼ਾਹਰ ਹੈ ਕਿ ਜੇ ਭਾਰਤ ਨੇ ਜੋ ਕੁਝ ਕਸ਼ਮੀਰ ਦੇ ਵਿੱਚ ਆਈਨੀ ਗੁੰਡਾਗਰਦੀ ਕੀਤੀ 5 ਅਗਸਤ ਨੂੰ, ਇਹ ਹੋ ਨਹੀਂ ਸਕਦਾ ਕਿ ਉਹ ਅਮਰੀਕਾ ਨੂੰ ਭਰੋਸੇ 'ਚ ਲਏ ਬਿਨਾਂ ਜਾਂ ਅਮਰੀਕਾ ਦੀ ਹਦਾਇਤ ਤੋਂ ਬਿਨਾਂ ਭਾਰਤ ਇਵੇਂ ਦੀ ਜਿਹੜੀ ਹੈ ਉਹ ਦਿਲਬਦੀ ਕਰ ਸਕਦਾ, ਜਦੋਂ ਕਿ UN ਅਬਜ਼ਰਵਰ ਕਸ਼ਮੀਰ ਦੇ ਵਿੱਚ ਬੈਠੇ ਨੇ। ਆਲਰੇਡੀ ਭਾਰਤ ਦੇ ਵਿੱਚ ਜੋ ਮੁਸਲਮਾਨਾਂ ਦੇ ਨਾਲ ਚੱਲ ਰਿਹਾ ਸੀ ਉਹਨੂੰ ਲੈ ਕੇ UN ਜਨਰਲ ਅਸੈਂਬਲੀ 'ਚ ਸਵਾਲ ਚੁੱਕੇ ਜਾਣੇ ਸਨ, ਪਰ ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਵੀ ਸਿਚੁਏਸ਼ਨ ਹੋਰ ਵੀ ਕੰਪਲੈਕਸ ਹੁੰਦੀ ਜਾ ਰਹੀ ਹੈ, ਕਿਉਂਕਿ ਚਾਈਨਾ ਨੇ ਜਿਹੜਾ, ਔਰ ਮੈਨੂੰ ਚਾਈਨਾ ਦੇ ਹਵਾਲੇ ਨਾਲ ਵੀ ਇਹ ਲੱਗਦਾ ਹੈ ਕਿ ਉਹਨਾਂ ਨੇ ਵੀ ਇੱਕੋ ਵੇਲੇ ਕਈ ਫਰੰਟ ਖੋਲ ਲਏ ਨੇ। ਔਰ ਜ਼ਾਹਰ ਹੈ ਕਿ ਅਸੀਂ ਕੋਰੋਨਾ ਵਾਇਰਸ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਉਹ ਤਾਂ ਬਲੇਮ ਗੇਮ ਚੱਲ ਹੀ ਰਹੀ ਸੀ, ਔਰ ਪੋਸੀਬਲ ਹੈ ਭਾਰਤ ਚੀਨ ਕੰਫਲਿਕਟ ਦੇ ਵਿੱਚ ਤਾਂ ਭਾਰਤ ਦੀ ਪ੍ਰੋਵੋਕੇਸ਼ਨ ਉਹ ਚਾਈਨਾ ਨੇ ਉਹਨਾਂ ਨੂੰ ਚੰਗਾ ਸਬਕ ਸਿਖਾਇਆ,
ਔਰ ਜ਼ਾਹਰ ਹੈ ਕਿ ਭਾਰਤ ਜਾਂ ਮੋਦੀ ਦੀ ਅਪਸੈਟਿੰਗ ਜੇ ਹੋਏਗੀ ਤੇ ਉਹਦਾ ਇੱਕ ਕਾਰਨ ਇਹ ਹੋਏਗਾ ਜ਼ਰੂਰ ਕਿ ਭਾਰਤ ਨੇ ਜੋ ਦਿਲਬਦੀ ਵਾਲੀਆਂ ਹਰਕਤਾਂ ਕੀਤੀਆਂ, ਉਹਨਾਂ ਨੂੰ ਲੱਗਦਾ ਸੀ ਕਿ ਅਮਰੀਕਾ ਆ ਕੇ ਸਾਡੇ ਨਾਲ ਜਿਹੜਾ ਉਹ ਥਾਪੀ ਵੀ ਦੇਗਾ ਔਰ ਅੱਗੋਂ ਗੱਲ ਨੂੰ ਤੋਰੇਗਾ। ਪਰ ਇੱਥੇ ਤਾਂ ਗੱਲ ਵਿਚੋਲਗੀ ਦੀ ਆ ਗਈ। ਵਿਚੋਲਗੀ ਤੁਸੀਂ ਉਦੋਂ ਕਰਦੇ ਹੋ ਜਾਂ ਉਹਨੂੰ ਵਿਚੋਲਾ ਮੰਨਦੇ ਹੋ ਜਿਹੜਾ ਦੋਵਾਂ ਧਿਰਾਂ ਨੂੰ ਬਰਾਬਰ ਮੰਨਦਾ ਹੈ, ਉਸ ਨੂੰ ਹੀ ਤੁਸੀਂ ਸਾਲਸ ਕਹਿੰਦੇ ਹੋ ਜਾਂ ਆਰਬਿਟਰੇਟਰ ਕਹਿੰਦੇ। ਸੋ ਜ਼ਾਹਿਰ ਹੈ ਵੀ ਇਹ ਵੀ ਚਾਈਨਾ ਨੇ ਜੋ ਕੀਤਾ, ਉਹ ਆ ਕੇ ਬੈਠ ਗਿਆ ਅੰਦਰ 5 ਕਿਲੋਮੀਟਰ, ਉਹਨਾਂ ਨੇ ਆਪਣੇ ਝੰਡੇ ਕੱਢ ਦਿੱਤੇ, ਖੈਮੇ ਲਾ ਲਏ ਔਰ ਉਹਨਾਂ ਨੇ ਜਿਹੜੀ ਭਾਰਤ ਦੀ ਸ਼ਰਾਰਤ ਸ਼ਹਿਰ ਦੇ ਉੱਤੇ ਉੱਥੇ ਜਿਹੜਾ ਇਕਨੋਮਿਕਲ ਕੋਰੀਡੋਰ ਨੂੰ ਉਸ ਗਿਲਗਿਤ ਪਾਰਟ ਦੇ ਵਿੱਚ ਜਿਹੜਾ ਉਹ ਡਿਸਟਰਬ ਕਰਨ ਦੀ ਸੀ। ਉਸ ਤੋਂ ਪਹਿਲਾਂ ਵੀ ਚਾਈਨਾ ਨੇ 2 ਹਫ਼ਤੇ ਪਹਿਲਾਂ ਹੀ ਜਦੋਂ ਪਾਕਿਸਤਾਨ ਦੇ ਨਾਲ ਦਰਿਆ ਇੰਡਸ ਦੇ ਉੱਤੇ ਪਾਸ਼ਾ ਡੈਮ ਜਿਹੜਾ ਉਹ ਬਣਾਉਣ ਦਾ ਆਇਦ ਕੀਤਾ ਔਰ ਉਸ ਦੇ ਉੱਤੇ ਕੰਮ ਵੀ ਸ਼ੁਰੂ ਕਰ ਦਿੱਤਾ। ਸੋ ਇਹ ਜ਼ਾਹਰ ਸੀ ਕਿ ਵੀ ਇਹ ਇੱਥੇ ਇਹਨਾਂ ਦੀ ਦਾਲ ਨਹੀਂ ਗੜਨੀ। ਲੇਕਿਨ ਮੈਂ ਜਿਹੜਾ ਸਮਝਦਾ ਵੀ ਜਿਹੜਾ ਚਾਈਨਾ ਹੱਦੋਂ ਵੱਧ ਅੱਗੇ ਜਾ ਕੇ ਦੁਨੀਆ ਦੇ ਵਿੱਚ ਐਲੀਨੇਸ਼ਨ ਕਰ ਰਿਹਾ, ਕਿਉਂਕਿ ਇਹ ਗੱਲ ਦੇਖਣ ਵਾਲੀ ਹੈ ਕਿ ਜੇ ਕੋਰੋਨਾ ਵਾਇਰਸ ਨੂੰ ਲੈ ਕੇ ਚਾਈਨਾ ਦੇ ਉੱਤੇ ਬਲੇਮ ਗੇਮ ਆਈ ਤੇ ਇੱਕ ਅੱਧੇ ਮੁਲਕ ਤੋਂ ਬਿਨਾਂ ਆਸਟ੍ਰੇਲੀਆ ਨੇ ਇਨੀਸ਼ੀਅਲੀ ਸਪੋਰਟ ਲਾਈਨ ਲਈ, ਲੇਕਿਨ ਉਹ ਵੀ ਉਹਨਾਂ ਦੀ ਅੱਧ ਪਜੱਦੀ ਸੀ। ਯੂਰਪ ਦੇ ਬਾਕੀ ਮੁਲਕ ਜਰਮਨ, ਫਰਾਂਸ ਜਾਂ ਈਵਨ ਇੰਗਲੈਂਡ ਵੀ ਉਹ ਅਮਰੀਕਾ ਦੇ ਨਾਲ ਨਹੀਂ ਖਲੋਤੇ। ਇਸੇ ਤਰ੍ਹਾਂ ਜੇ ਅਸੀਂ ਦੇਖਦੇ ਹਾਂ ਕਿ ਉਸ ਤੋਂ ਬਾਅਦ ਭਾਰਤ ਪਾਕਿਸਤਾਨ ਜਿਹੜਾ ਭਾਰਤ ਚੀਨ ਕਨਫਲਿਕਟ ਵੀ ਹੋਇਆ, ਉਹਦੇ 'ਚ ਵੀ ਅਸੀਂ ਦੇਖਿਆ ਵੀ ਈਵਨ ਅਮਰੀਕਾ ਨੇ ਵੀ ਨਿਊਟਰਲ ਲਾਈਨ ਲਈ ਔਰ ਯੂਰਪ ਜਾਂ ਕਿਸੇ ਹੋਰ ਪਾਸਿਓਂ ਕੋਈ ਸਾਨੂੰ ਨਜ਼ਰ ਨਹੀਂ ਆਇਆ ਕਿ ਕਿਸੇ ਨੇ ਭਾਰਤ ਦੇ ਹੱਕ 'ਚ ਜਿਹੜਾ ਉਹ ਖਲੋਣ ਦੀ ਗੱਲ ਕੀਤੀ ਹੋਏ। ਪਰ ਇਹ ਜਿਹੜਾ ਫਰੰਟ ਹਾਂਗਕਾਂਗ ਦਾ ਚਾਈਨਾ ਨੇ ਖੋਲਿਆ, ਜ਼ਾਹਰ ਹੈ ਕਿ ਜੇ ਚਾਈਨਾ ਇੰਟਰਨੈਸ਼ਨਲੀ ਆਪਣੇ ਆਪ ਨੂੰ ਇੱਕ ਇੰਟਰਨੈਸ਼ਨਲ ਯੂਨਾਈਟਿਡ ਨੇਸ਼ਨ ਜਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਹਵਾਲੇ ਨਾਲ ਉਹ ਸਮਝਦਾ ਹੈ ਕਿ ਭਾਈ ਉਹ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਨੂੰ ਸਪੋਰਟ ਕਰਦਾ ਹੈ, ਹਮਾਇਤ ਕਰਦਾ ਹੈ, ਤੇ ਫਿਰ ਜਿਹੜਾ ਹਾਂਗਕਾਂਗ ਦੇ ਨਾਲ ਜਦੋਂ ਇੰਗਲੈਂਡ ਨੇ 100 ਸਾਲ ਬਾਅਦ ਹਾਂਗਕਾਂਗ ਹੈਂਡਓਵਰ ਕੀਤਾ ਚਾਈਨਾ ਨੂੰ, ਜਿਹੜੀ ਡੀਲ ਸੀ ਇੰਟਰਨੈਸ਼ਨਲੀ ਜਿਹਦੇ ਵਿੱਚ ਕਿ ਇਹ ਮੰਨਿਆ ਗਿਆ ਸੀ ਕਿ ਜਿਹੜੇ ਨੇ 2 ਸਿਸਟਮ ਅੱਡ-ਅੱਡ ਰਹਿਣਗੇ, ਮੁਲਕ ਭਾਵੇਂ ਚਾਈਨਾ ਹੀ ਹੋਏਗਾ ਔਰ ਇਹ ਚਾਈਨਾ ਦੇ ਵੀ ਹਿੱਤ ਦੇ ਵਿੱਚ ਸੀ ਕਿਉਂਕਿ ਹਾਂਗਕਾਂਗ ਆਪਣੇ ਆਪ ਦੇ ਵਿੱਚ ਜਿਹਨੂੰ ਮੋਸਟ ਫੇਵਰਡ ਸਟੇਟਸ ਅਮਰੀਕਾ ਵੱਲੋਂ ਵੀ ਔਰ ਇੰਟਰਨੈਸ਼ਨਲ ਹੱਬ ਈਵਨ ਉਸ ਜ਼ਮਾਨੇ 'ਚ ਵੀ ਹਾਂਗਕਾਂਗ ਦਾ ਆਪਣਾ ਫੋਰਨ ਐਕਸਚੇਂਜ ਰਿਜ਼ਰਵ $200 ਬਿਲੀਅਨ ਤੋਂ ਜ਼ਿਆਦਾ, ਛੋਟਾ ਜਿਹਾ ਉਹ ਖਿੱਤਾ, ਉਹਦੀ ਇਕਨੋਮੀ ਦੁਨੀਆ ਦੇ ਵਿੱਚ ਵੱਡੇ ਵੱਡੇ ਦੇਸ਼ਾਂ ਦੀਆਂ ਇਕਨੋਮੀਜ਼ ਨੂੰ ਮਾਤ ਪਾਉਣ ਵਾਲੀ ਸੀ। ਪਰ ਅਸੀਂ ਦੇਖਦੇ ਹਾਂ ਕਿ ਪਿਛਲੇ 20-21 ਸਾਲ ਦੇ ਵਿੱਚ ਚਾਈਨਾ ਨੇ ਹੌਲੀ ਹੌਲੀ ਜਿਸ ਅੰਦਾਜ਼ ਦੇ ਵਿੱਚ ਉੱਥੇ ਪਾਵਰ ਹਥਿਆਣ ਦੀ ਜਿਹੜੀ ਆਪਣੀ ਖਾਹਿਸ਼ ਸੀ ਉਸ ਨੂੰ ਕਾਨੂੰਨੀ ਤੌਰ ਤਰੀਕੇ ਦੇ ਨਾਲ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ। ਹਾਂਗਕਾਂਗ ਦੇ ਵਾਸੀਆਂ ਨੇ ਉਸ ਦਾ ਖੁੱਲ੍ਹ ਕੇ ਵਿਰੋਧ ਕੀਤਾ। ਹਾਲਾਂਕਿ ਚਾਈਨਾ ਵੱਲੋਂ ਇਹ ਇਲਜ਼ਾਮ ਜਿਹੜਾ ਲਾਇਆ ਜਾਂਦਾ ਰਿਹਾ ਕਿ ਉਹਨਾਂ ਨੂੰ ਅਮਰੀਕਾ ਦੀ ਜਾਂ ਯੂਰਪੀਅਨ ਮੁਲਕਾਂ ਦੀ ਜਿਹੜੀ ਹੈ ਸ਼ਹਿ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲੋਕਾਂ ਦਾ ਜਿਹੜਾ ਗੁੱਸਾ ਸੀ ਹਾਂਗਕਾਂਗ ਦੇ ਵਿੱਚ ਉਹ ਰਿਹਾ ਔਰ ਖਾਸ ਤੌਰ ਤੇ ਕੋਰੋਨਾ ਤੋਂ ਪਹਿਲਾਂ ਜਿਹੜਾ ਇੱਕ ਵੱਡਾ ਕ੍ਰਾਈਸਿਸ ਕਈ ਮਹੀਨੇ ਰਿਹਾ ਜਦੋਂ ਕਿ ਚਾਈਨਾ ਉਹ ਲਾਅ ਲਿਆਉਣਾ ਚਾਹੁੰਦਾ ਸੀ ਹਾਂਗਕਾਂਗ ਦੀ ਅਸੈਂਬਲੀ ਰਾਹੀਂ ਕਿ ਜਿਹੜਾ ਕੋਈ ਵੀ ਉੱਥੇ ਕ੍ਰਾਈਮ ਕਰਦਾ ਹੈ, ਵੱਡਾ ਕ੍ਰਾਈਮ ਜਿਹੜਾ ਕਿ ਚੀਨ ਦੇ ਮੇਨ ਸਟ੍ਰੀਮ ਦੇ ਖਿਲਾਫ ਹੋਏ, ਉਹਨੂੰ ਐਕਸਟਰਾਡਾਈਟ ਕੀਤਾ ਜਾ ਸਕਦਾ ਹੈ ਮੇਨਲੈਂਡ ਚਾਈਨਾ ਦੇ ਵਿੱਚ। ਔਰ ਕਿਉਂਕਿ ਇਸ ਦੇ ਉੱਤੇ ਲੋਕ ਨਿਕਲੇ, ਉਹਨਾਂ ਦੇ ਸਟੂਡੈਂਟ ਵੀ ਔਰ ਦੂਸਰੇ ਵੀ, ਔਰ ਚਾਈਨਾ ਨੇ ਉਸ ਨੂੰ ਸਟਾਲ ਕਰ ਦਿੱਤਾ ਹੈ ਜਾਂ ਉਸ ਨੂੰ ਵਾਪਸ ਲੈ ਲਿਆ। ਪਹਿਲਾਂ ਸਸਪੈਂਡ ਕੀਤਾ ਸੀ, ਫਿਰ ਵਾਪਸ ਲੈ ਲਿਆ। ਔਰ ਹੁਣ ਇਸ ਕ੍ਰਾਈਸਿਸ ਜਦੋਂ ਚਾਈਨਾ ਵੀ ਘਿਰਿਆ ਹੋਇਆ ਹੈ, ਉਹਦੇ ਤੇ ਅਕਾਊਂਟੇਬਿਲਿਟੀ ਤੇ ਜਿਹੜੀ ਹੈ ਉਸ ਦਾ ਸਵਾਲ ਆ ਰਿਹਾ ਹੈ ਔਰ ਚਾਈਨਾ ਵੱਲੋਂ ਬਹੁਤ ਸਖਤ ਲਾਈਨ ਹਾਂਗਕਾਂਗ ਦੇ ਉੱਤੇ ਕਿ ਜੋ ਵੀ ਚਾਈਨਾ ਦੇ ਖਿਲਾਫ ਕਾਰਵਾਈ ਉਹ ਸੈਡੀਸ਼ਨ ਦੇ ਥੱਲੇ ਨਵਾਂ ਜਿਹੜਾ ਹੈ ਉਹ ਐਕਟ ਬਣਾਉਣ ਦੀ ਲਾਈਨ। ਉਹਨੇ ਜਿੱਥੇ ਹਾਂਗਕਾਂਗ 'ਚ ਕੋਰੋਨਾ ਦੇ ਚੱਲਦੇ ਆ ਲੋਕ ਫਿਰ ਉਸ ਦੇ ਪ੍ਰੋਟੈਸਟ ਨੇ, ਇਸ ਨੇ ਈਵਨ ਹੁਣ ਖੁੱਲ ਕੇ ਉਹ ਅਮਰੀਕਾ ਹੋਏ, ਇੰਗਲੈਂਡ ਹੋਏ, ਕੈਨੇਡਾ ਹੋਏ, ਆਸਟ੍ਰੇਲੀਆ ਹੋਏ, ਇਹਨਾਂ 4 ਮੁਲਕਾਂ ਦਾ ਸਟਰੋਂਗ ਬਲੌਕ। ਔਰ ਅੱਜ ਹੀ ਅਮਰੀਕਾ ਨੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਨੂੰ ਕਿਹਾ ਕਿ ਇਸ ਮੁੱਦੇ ਦੇ ਉੱਤੇ, ਹਾਂਗਕਾਂਗ ਦੇ ਮੁੱਦੇ ਤੇ ਜਿਹੜਾ ਸਿਕਿਉਰਿਟੀ ਕਾਉਂਸਲ ਦਾ ਜਿਹੜਾ ਸਪੈਸ਼ਲ ਸੈਸ਼ਨ
ਸੱਦਿਆ ਜਾਏ ਜਾਂ ਮੀਟਿੰਗ ਸੱਦੀ ਜਾਏ। ਇਸੇ ਤਰ੍ਹਾਂ ਜਿਹੜਾ ਇਸ ਸਾਲ ਐਂਡ ਦੇ ਉੱਤੇ ਹਾਂਗਕਾਂਗ ਬਾਰੇ ਫੈਸਲਾ ਹੋਣਾ ਸੀ ਕਿ ਉਹਦਾ ਜਿਹੜਾ ਸਪੈਸ਼ਲ ਸਟੇਟਸ ਹੈ ਉਹ ਜਾਰੀ ਰੱਖਣਾ ਹੈ ਕਿ ਨਹੀਂ। ਆਲਰੇਡੀ ਜਿਹੜਾ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੇ 2 ਦਿਨ ਪਹਿਲਾਂ ਇਹ ਕਿਹਾ ਸੀ ਕਿ ਉਹਨਾਂ ਨੇ ਉਹ ਕਿਉਂਕਿ ਚਾਈਨਾ ਨੇ ਹਾਂਗਕਾਂਗ ਦੀ ਆਜ਼ਾਦੀ ਨੂੰ ਯੂਸਰਪ ਕਰ ਲਿਆ ਹੈ, ਜਿਹੜੀਆਂ ਉਹਨਾਂ ਦੀਆਂ ਕਮਿਟਮੈਂਟ ਸੀ ਉਸ ਟ੍ਰੀਟੀ ਜਿਹੜੀ ਹੋਈ ਇੰਗਲੈਂਡ ਨਾਲ, ਇਸ ਲਈ ਅਸੀਂ ਹੁਣ ਹਾਂਗਕਾਂਗ ਨੂੰ ਐਜ਼ ਅ ਸੈਪਰੇਟ ਐਂਟੀਟੀ ਨਹੀਂ ਦੇਖਦੇ। ਸੋ ਮੈਂ ਸਮਝਦਾ ਵੀ ਇਸ ਦਾ ਅਸਰ ਆਉਣ ਵਾਲੇ ਪੀਰੀਅਡ 'ਚ ਹਾਂਗਕਾਂਗ ਦੀ ਜਿਹੜੀ ਹੈ ਇਕਨੋਮੀ ਤੇ ਵੀ ਪਏਗਾ, ਔਰ ਇਸ ਦਾ ਅਸਰ ਕੁੱਲ ਮਿਲਾ ਕੇ ਜੇ ਚਾਈਨਾ ਨੇ, ਅਸੀਂ ਸਮਝਦੇ ਹਾਂ ਕਿ ਜੇ ਹਾਂਗਕਾਂਗ ਦੇ ਇਸ ਐਕਸਪੈਰੀਮੈਂਟ ਨੂੰ ਕਾਮਯਾਬੀ ਦੇ ਨਾਲ ਚਾਈਨਾ ਹੈਂਡਲ ਕਰਦਾ ਹੈ ਤੇ ਫਿਰ ਜਿਹੜੀ ਉਹਨਾਂ ਦੀ ਤਾਈਵਾਨ ਦੇ ਮਾਮਲੇ ਦੇ ਵਿੱਚ ਵਨ ਚਾਈਨਾ ਪਾਲਿਸੀ ਹੈ, ਜਿਹੜੀ ਉਹਨਾਂ ਨੇ ਬਹੁਤ ਸਾਰੇ ਦੇਸ਼ਾਂ ਤੋਂ ਮਨਵਾਈ ਹੋਈ ਹੈ, ਫਿਰ ਇੱਕ ਸਟੇਜ ਤੇ ਤਾਈਵਾਨ ਦੀ ਹਕੂਮਤ ਵੀ ਜਿਹੜੀ ਹੈ ਜਾਂ ਉੱਥੇ ਬੇਸ਼ੱਕ ਅੱਜ ਪ੍ਰੈਜ਼ੀਡੈਂਟ ਉਹਨਾਂ ਨਾਲ ਡਿਫਰ ਕਰਨ ਵਾਲੀ ਆਈ ਹੈ, ਪਰ ਲੋਕਾਂ ਨੂੰ ਲੱਗਦਾ ਵੀ ਕੋਈ ਨਹੀਂ, ਹਾਂ ਤੇ ਅਸੀਂ ਚੀਨੀ ਤੇ ਜੇ ਮੇਨਲੈਂਡ ਦੇ ਨਾਲ ਮਿਲ ਕੇ ਸਾਡਾ ਵੀ ਪ੍ਰਾਈਡ ਵੱਧਦਾ ਹੈ ਔਰ ਜੋ ਸਾਡੀ ਇਕਨੋਮਿਕਲ ਖੁਸ਼ਹਾਲੀ ਹੈ ਉਹਦੇ ਨਾਲ ਕੰਪਰੋਮਾਈਜ਼ ਨਹੀਂ ਹੁੰਦਾ ਤੇ ਅਸੀਂ ਇਸ ਨੂੰ ਐਕਸੈਪਟ ਕਰਦੇ ਹਾਂ। ਸੋ ਮੈਂ ਸਮਝਦਾ ਕਿ ਇਸ ਸਾਰੇ ਦੇ ਵਿੱਚ ਜਿਹੜੀ ਚਾਈਨਾ ਦੀ ਹਾਂਗਕਾਂਗ ਪਾਲਿਸੀ ਹੈਂਡਲਿੰਗ ਹੈ ਇਹ ਚਾਈਨਾ ਦੇ ਲਈ ਘਾਤਕ ਹੋਏਗੀ, ਕਿਉਂਕਿ ਇਸ ਦੇ ਨਾਲ ਉਹਨਾਂ ਨੇ ਜਿਹੜੇ ਪਹਿਲੇ ਮੁੱਦਿਆਂ ਦੇ ਉੱਤੇ ਇੰਟਰਨੈਸ਼ਨਲ ਕਲੱਬਿੰਗ ਨਹੀਂ ਹੋ ਸਕੀ, ਉਹ ਕਲੱਬਿੰਗ ਜਿਹੜੀ ਹੈ ਉਹ ਚਾਈਨਾ ਦੇ ਖਿਲਾਫ ਹੋ ਰਹੀ ਹੈ। ਔਰ ਇਸ ਸਾਰੇ ਦੇ ਵਿੱਚ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਭਾਰਤ ਦੇ ਵਿੱਚ ਜਿਹੜਾ ਐਂਟਾਈ ਚਾਈਨਾ ਮਾਹੌਲ ਬਣਾਉਣ ਦੀ ਲਾਈਨ ਹੈ ਉਹ ਬਰਾਬਰ ਚੱਲ ਰਹੀ ਹੈ, ਔਰ ਉਹਨਾਂ ਦਾ ਇੱਕ ਵੱਡਾ ਕਾਰਖਾਨੇਦਾਰ ਗਰੁੱਪ ਜਿਹੜਾ ਸ਼ਾਇਦ ਐਸ ਮਹਿੰਦਰਾ ਉਸਨੇ, ਕਿਉਂਕਿ ਚਾਈਨਾ ਨੇ ਭਾਰਤ ਤੋਂ ਆਪਣੇ ਚਾਈਨੀਜ਼ ਸਟੂਡੈਂਟਸ, ਬਿਜ਼ਨਸਮੈਨ, ਟੂਰਿਸਟ ਉਹ ਸਾਰੇ ਮੰਗਵਾਉਣ ਦੇ ਲਈ ਜਿਹੜੀ ਹੈ ਉਹ ਸਪੈਸ਼ਲ ਫਲਾਈਟਸ ਦਾ ਪ੍ਰਬੰਧ ਕੀਤਾ, ਉਹਨਾਂ ਦੀ ਰਜਿਸਟ੍ਰੇਸ਼ਨ ਚੱਲ ਰਹੀ ਹੈ। ਔਰ ਐਸ ਮਹਿੰਦਰਾ ਨੇ ਇਸ ਦੇ ਉੱਤੇ ਟਵੀਟ ਕੀਤਾ, ਉਹਨੇ ਕਿਹਾ ਕਿ ਵੀ I have never seen a better occasion to apply the adjective ironic। ਉਹਨੇ ਕਿਹਾ ਜੀ ਆਇਰੋਨਿਕ ਹੁੰਦਾ ਕੋਈ ਚੀਜ਼ ਬਹੁਤ ਆਊਟ ਆਫ ਦਾ ਬਲੂ ਜਾਂ ਕੋਈ ਇਸ ਕਿਸਮ ਦੀ ਜਿਹੜੀ ਸਟੈਂਡ ਨਾ ਕਰ ਸਕੇ ਕਿਸੇ ਲੌਜਿਕ ਨੂੰ, ਔਰ ਇਹਨੂੰ ਕਈ ਅੰਦਾਜ਼ਾਂ ਦੇ ਵਿੱਚ ਵਰਤਿਆ ਜਾਂਦਾ ਹੈ। ਲੇਕਿਨ ਇਹ ਵੀ ਗੱਲ ਦੱਸਦੀ ਹੈ, ਔਰ ਐਸ ਮਹਿੰਦਰਾ, ਇਹ ਆਨੰਦ ਮਹਿੰਦਰਾ ਨੇ, ਇਹ ਮਹਿੰਦਰਾ ਉਹਨੇ ਟਵੀਟ ਕੀਤਾ, ਔਰ ਇਕਨੋਮਿਕਸ ਟਾਈਮ ਨੇ ਇਹ ਜਿਹੜਾ ਇਸ ਸਾਰੇ ਦੇ ਉੱਤੇ ਪੂਰਾ ਆਪਣਾ ਕਮੈਂਟ ਵੀ ਕੀਤਾ, ਮੈਂ ਉਹਦੇ ਵੇਰ ਵਿੱਚ ਨਹੀਂ ਜਾਵਾਂਗਾ। ਪਰ ਇਸ ਤੋਂ ਇਹ ਲੱਗਦਾ ਹੈ ਕਿ ਚਾਈਨਾ ਕੋਈ ਲੌਂਗ ਟਰਮ ਉਹਨਾਂ ਦੀ ਪਲੈਨਿੰਗ ਇੰਡੀਆ ਦੇ ਹਵਾਲੇ ਨਾਲ ਕੀ ਹੈ, ਜਾਂ ਉਹਨਾਂ ਨੂੰ ਇਹ ਹਾਂਗਕਾਂਗ ਦੇ ਹਵਾਲੇ ਨਾਲ ਜਿਹੜਾ ਐਗਰੈਸਿਵ ਸਟੈਂਸ ਹੈ, ਇਹ ਵੀ ਹੋ ਸਕਦਾ ਹੈ ਕਿ ਭਾਈ ਕਈ ਵਾਰੀ ਜਿਵੇਂ ਤੁਸੀਂ ਡਾਈਵਰਸ਼ਨ ਲੱਭਦੇ ਹੋ ਕਿ ਕੋਵਿਡ-19 ਦਾ ਫੋਕਸ ਹਟ ਕੇ ਹਾਂਗਕਾਂਗ ਵੱਲ ਚਲਾ ਗਿਆ ਜਾਂ ਚਾਈਨਾ ਭਾਰਤ ਕਨਫਲਿਕਟ ਨਾਲ ਚਲਾ ਗਿਆ। ਪਰ ਮੇਰੀ ਇਹ ਆਪਣੀ ਰਾਏ ਹੈ, ਔਰ ਇਹਦੇ ਚ ਅਸੀਂ ਗੱਲ ਹਮੇਸ਼ਾ ਇਹ ਕਹਿੰਦੇ ਆ ਐਮਫਸਾਈਜ਼ ਕਰਕੇ ਕਿ ਸਾਡੀ ਕਮਿਟਮੈਂਟ ਜਿਹੜੀ ਹੈ ਉਹ ਇਨਸਾਨੀ ਕਦਰਾਂ ਕੀਮਤਾਂ ਨਾਲ ਹੈ, ਜ਼ਾਹਰ ਹੈ ਕੌਮ ਦੀ ਆਜ਼ਾਦੀ, ਖਾਲਿਸਤਾਨ ਦੀ ਆਜ਼ਾਦੀ, ਸਿੱਖ ਇੰਟਰਸਟ ਉਸ ਖਿੱਤੇ ਦੇ ਵਿੱਚ ਵੀ, ਗਲੋਬਲੀ ਵੀ, ਇਹ ਸਾਡੀ ਜਿਹੜੀ ਹੈ ਫੋਕਸ ਹੈ ਜਿਸ ਦੇ ਉੱਤੇ ਅਸੀਂ ਗੱਲ ਕਰਦੇ। ਪਰ ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਅਸੀਂ ਅੱਖਾਂ ਬੰਦ ਕਰ, ਔਰ ਇਸੇ ਤਰ੍ਹਾਂ ਅਮਰੀਕਾ ਬਾਰੇ ਵੀ ਜਿਹੜੇ ਸਾਡੇ ਕੁਝ ਅਮਰੀਕਨ ਦੋਸਤਾਂ ਨੂੰ ਇਹ ਲੱਗਦਾ ਹੈ ਕਿ ਜੀ ਅਸੀਂ ਕਿਉਂ ਜਿਹੜਾ ਉਹ ਐਂਟਾਈ ਅਮਰੀਕਾ ਲਾਈਨ ਲੈਂਦੇ ਆ ਜਾਂ ਐਂਟਾਈ ਟਰੰਪ ਲਾਈਨ ਲੈਂਦੇ। ਮੈਂ ਸਮਝਦਾ ਕਿ ਇਮਾਨਦਾਰੀ ਦੇ ਨਾਲ ਜੋ ਤੁਸੀਂ ਮਹਿਸੂਸ ਕਰਦੇ ਹੋ ਉਹਨਾਂ ਵਿਚਾਰਾਂ ਦਾ ਇਜ਼ਹਾਰ ਕਰਨਾ ਇਹ ਤੁਹਾਡਾ, ਮੈਂ ਸਮਝਦਾ ਕਿ ਇਨਸਾਨੀ ਫਰਜ਼ ਵੀ ਹੁੰਦਾ ਹੈ ਔਰ ਸਾਡੇ ਈਮਾਨ ਦਾ ਹਿੱਸਾ ਵੀ ਹੈ। ਔਰ ਉਹਦੇ ਚ ਜੇ ਅਸੀਂ ਐਵੇਂ ਸੌੜੇ ਹਿੱਤਾਂ ਦੇ ਲਈ ਗਲਤ ਨੂੰ ਠੀਕ ਕਹੀਏ ਜਾਂ ਈਵਨ ਕੁਝ ਹਾਲਾਤਾਂ ਦੇ ਵਿੱਚ ਚੁੱਪ ਕਰ ਜਾਈਏ, ਇਹ ਵੀ ਜਿਹੜਾ ਮੈਂ ਸਮਝਦਾ ਕਿ ਇਹ ਤੁਹਾਡਾ ਫਿਰ ਜਿਹੜਾ ਇਮਾਨਦਾਰ ਹੋਣਾ ਇਸ਼ੂਜ਼ ਦੇ ਉੱਤੇ ਇਸ ਨੂੰ ਇਹ ਗੱਲ ਝੁਠਲਾਉਂਦੀ ਹੈ। ਸੋ ਅਸੀਂ ਜਿਹਨੂੰ ਸਾਡੇ ਵੀਰ ਲੈਂਦੇ ਪੰਜਾਬ ਚ ਮਾਜ਼ਰਤ ਕੇ ਸਾਥ ਕਹਿੰਦੇ ਨੇ ਕਿ ਅਸੀਂ ਇਸ ਗੱਲ ਦੀ ਮਾਫੀ ਚਾਹੁੰਦੇ ਕਿ ਭਾਈ ਜੇ ਕਿਸੇ ਨੂੰ ਕਦੇ ਕੋਈ ਲੱਗਦਾ ਹੈ ਕਿ ਭਾਈ ਇਹ ਕਿਹਦੀ ਹਿੱਤ ਦੀ ਗੱਲ ਹੈ ਕਿਹਦੀ ਨਹੀਂ ਹੈ, ਪਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਉਸ ਖਿੱਤੇ ਦੇ ਵਿੱਚ ਜਿਸ ਅੰਦਾਜ਼ ਦੇ ਵਿੱਚ ਚਾਈਨਾ ਨੇ ਆਪਣੇ ਆਪ ਨੂੰ ਐਸਰਟ ਕੀਤਾ ਔਰ ਨੇਪਾਲ ਦੇ ਨਾਲ ਜੋ ਸਬੰਧ ਭਾਰਤ ਨੇ
ਜਿਸ ਕਿਸਮ ਦੀ ਉਹਨਾਂ ਦੇ ਨਾਲ ਵੀ ਜਿਹੜੀ ਆ ਉਹ ਦਾਦਾਗਿਰੀ ਦੀ ਲਾਈਨ ਰੱਖੀ, ਔਰ ਅੱਜ ਨੇਪਾਲ ਇੱਕ ਪੂਰੀ ਇੰਡੀਪੈਂਡੈਂਟ ਪਾਵਰ ਦੇ ਤੌਰ ਤੇ ਉਹਨਾਂ ਦੇ ਡਿਫੈਂਸ ਮਿਨਿਸਟਰ ਨੇ 2 ਦਿਨ ਪਹਿਲਾਂ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਸਾਡੀਆਂ ਡਿਫੈਂਸ ਜਿਹੜੀਆਂ ਫੋਰਸਿਸ ਨੇ ਉਹ ਪੂਰੀ ਤਰ੍ਹਾਂ ਤਿਆਰ ਨੇ ਭਾਰਤ ਨਾਲ ਆਡਾ ਲੈਣ ਦੇ ਲਈ। ਅਸੀਂ ਕਿਸੇ ਕੋਲੋਂ ਘੱਟ ਨਹੀਂ ਹੈ, ਸਾਡੇ ਕੋਲ ਵੈਲ ਟ੍ਰੇਨਡ ਫੌਜ ਹੈ, ਔਰ ਅਸੀਂ ਆਪਣੇ ਵਤਨ ਦੇ ਹੱਕਾਂ ਦੇ ਲਈ ਜਿਹੜਾ ਉਹ ਲੜਨਾ ਜਾਣਦੇ ਹਾਂ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਰੇ ਦੇ ਵਿੱਚ ਸਿੱਖ ਫੈਕਟਰ ਦੇ ਤੌਰ ਤੇ ਅਸੀਂ ਜਿੱਥੇ ਜਿਹੜੀ ਗੱਲ ਭਾਰਤ ਦੀ ਹੈਜੇਮਨੀ ਨੂੰ, ਭਾਰਤ ਦੇ ਗਲਬੇ ਨੂੰ ਤੋੜਦੀ ਹੈ, ਅਸੀਂ ਉਹਦੀ ਹਮਾਇਤ ਕਰਦੇ ਹਾਂ। ਲੋਕਲੀ ਉਹ ਸਾਡੇ ਲਈ ਚਾਈਨਾ ਫੈਕਟਰ ਹਮੇਸ਼ਾ ਅਹਿਮ ਰਿਹਾ ਔਰ ਰਹੇਗਾ। ਹਾਲਾਂਕਿ ਕੋਈ ਇਸ ਕਿਸਮ ਦਾ ਹਿਸਟੋਰੀਕਲ ਕਨੈਕਸ਼ਨ ਅਦਰ ਦੈਨ ਕਿ ਕੱਲ ਜਿਵੇਂ ਮੈਂ ਗੱਲ ਕੀਤੀ ਸੀ 1842 ਦੀ ਜਿਹੜੀ ਟ੍ਰਾਈਪਾਰਟਾਈਟ ਸੰਧੀ ਸੀ ਸਰਕਾਰੇ ਖਾਲਸਾ ਜੀ, ਉਹ ਲਾਹੌਰ ਦਰਬਾਰ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਸ਼ੇਰ ਸਿੰਘ ਦੇ ਵੇਲੇ, ਔਰ ਐਂਪਰਰ ਆਫ ਚਾਈਨਾ ਐਂਡ ਲਾਮਾ ਆਫ ਤਿੱਬਤ, ਔਰ ਅਸੀਂ ਇਹ ਸਮਝਦੇ ਹਾਂ ਕਿ ਇਸ ਦੇ ਨਾਲ ਇਕਨੋਮਿਕਲ ਕੋਰੀਡੋਰ ਜਿਹਦੇ ਚ ਦੁਨੀਆ ਦੇ 120 ਤੋਂ ਜ਼ਿਆਦਾ ਦੇਸ਼ ਸ਼ਾਮਲ ਨੇ, ਔਰ ਹੋ ਸਕਦਾ ਅਲਟੀਮੇਟਲੀ ਅਮਰੀਕਾ ਵੀ ਆਪਣੀਆਂ ਟਰਮਸ ਐਂਡ ਕੰਡੀਸ਼ਨਸ, ਕਿਉਂਕਿ ਜਦੋਂ ਇਹਨਾਂ ਦੀ ਮੀਟਿੰਗ ਬੀਜਿੰਗ ਦੇ ਵਿੱਚ ਹੋਈ ਸੀ ਇਹਨਾਂ ਨੇ ਵੀ ਕੋਈ ਬਾਈਕਾਟ ਲਾਈਨ ਨਹੀਂ ਸੀ ਰੱਖੀ ਹੋਈ, ਭਾਵੇਂ ਲੋ ਲੈਵਲ ਉਹਨਾਂ ਦਾ ਕੋਈ ਨੁਮਾਇੰਦਾ ਉੱਥੇ ਸੀ। ਸੋ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਹ ਸਾਡੇ ਵੀ ਹਿੱਤ ਚ ਹੋਏਗਾ। ਈਵਨ ਕੱਲ ਕਿਸੇ ਵੀਰ ਨੇ ਇੱਕ ਪੋਸਟ ਪਾਈ ਹੋਈ ਸੀ ਗਵਾਦਰ ਪੋਰਟ ਦੇ ਹਵਾਲੇ ਨਾਲ, ਜਿਸ ਨੂੰ ਚਾਈਨਾ ਡਿਵੈਲਪ ਕਰ ਰਿਹਾ ਹੈ ਔਰ ਭਾਰਤ ਦਾ ਜ਼ੋਰ ਲੱਗਾ ਹੋਇਆ ਉਸੇ ਖਿੱਤੇ ਦੇ ਵਿੱਚ ਵਾਇਲੈਂਸ ਕਰਵਾਉਣ ਦਾ ਵੀ ਪਿਛਲੇ ਪੀਰੀਅਡ, ਔਰ ਉਹਨਾਂ ਨੇ ਕਿਹਾ ਸੀ ਕਿ ਸਾਡੀ ਭਵਿੱਖ ਦੀ ਖਾਲਿਸਤਾਨ ਦੀ ਇਕਨੋਮੀ ਲਈ ਗਵਾਦਰ ਪੋਰਟ ਬੜੀ ਆਈਡੀਅਲ ਪੋਰਟ ਹੋਏਗੀ, ਔਰ ਇਸੇ ਤਰ੍ਹਾਂ ਇਕਨੋਮਿਕਲ ਕੋਰੀਡੋਰ ਵੀ। ਸੋ ਜ਼ਾਹਿਰ ਹੈ ਜਦੋਂ ਅਸੀਂ ਪਾਕਿਸਤਾਨ ਦੇ ਹਿੱਤਾਂ ਦੀ ਗੱਲ ਕਰਦੇ ਹਾਂ ਜਿਹੜੇ ਸਿੱਖਾਂ ਦੇ ਹਿੱਤਾਂ ਨਾਲ ਜੁੜੇ ਹੋਏ ਨੇ, ਉਦੋਂ ਕੋਈ ਅਸੀਂ ਕਿਸੇ ਨੂੰ ਪਲੀਜ਼ ਨਹੀਂ ਕਰ ਰਹੇ ਹੁੰਦੇ, ਕਿਉਂਕਿ ਮੈਂ ਦੇਖਦਾ ਕਿ ਸਾਡੇ ਹਿੱਤ ਜਾਂ ਇੰਟਰਸਟ ਮਜ਼ਹਬੀ ਤੌਰ ਦੇ ਉੱਤੇ ਤਾਂ ਜਿਹੜਾ ਪੈਰਲਲ ਰਨ ਕਰਨਾ ਪਹਿਲੇ ਦਿਨ ਤੋਂ ਹੀ ਸੀ ਤੌਹੀਦ ਦੇ ਥੱਲੇ, ਜਿਹੜਾ ਕਿ ਇੱਕ ਰੱਬ ਦੇ ਵਿੱਚ ਯਕੀਨ। ਲੇਕਿਨ ਜਿਹੜੀ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ ਸੀ 18ਵੀਂ ਸਦੀ ਚ 19ਵੀਂ ਚ, ਜਿਹੜੀ 1947 ਚ ਇੱਕ ਡਿਫਰੈਂਟ ਰੂਪ ਦੇ ਵਿੱਚ ਸੀ, ਉਹ ਸੀ ਉਸ ਖਿੱਤੇ ਦੇ ਵਿੱਚ ਡੋਮੀਨੈਂਸ। ਔਰ ਜ਼ਾਹਿਰ ਹੈ ਕਿ ਅਸੀਂ ਕੋਈ ਫਰਕ ਇੰਨਾ ਹੈ ਕਿ ਸਾਡੇ ਇਸ ਕਿਸਮ ਦੇ ਜਿਹੜੇ ਵੀਰ ਪਾਕਿਸਤਾਨ ਪ੍ਰਤੀ ਜਾਂ ਮੁਸਲਮਾਨਾਂ ਪ੍ਰਤੀ ਜਿਹੜਾ ਉਹ ਨਾ ਪੱਖੀ ਰਵੱਈਆ ਰੱਖਦੇ ਨੇ, ਉਹ ਬਹੁਤ ਵਾਰ ਮੁਗਲਿਆ ਸਲਤਨਤ ਔਰ ਇਸਲਾਮ ਉਸ ਨੂੰ ਇੱਕ ਖਾਨੇ 'ਚ ਰੱਖ ਕੇ ਦੇਖਦੇ ਨੇ। ਅਸੀਂ ਇੱਕ ਇਤਿਹਾਸ ਦੇ ਵਿਦਿਆਰਥੀ ਹੋਣ ਦੇ ਨਾਤੇ ਇਹ ਦੇਖਦੇ ਹਾਂ ਕਿ ਜੇ ਸਿੱਖ ਲਹਿਰ ਦੇ ਵੇਲੇ ਭਾਈ ਮਰਦਾਨਾ ਜੀ ਤੋਂ ਅਸੀਂ ਸ਼ੁਰੂ ਕਰਦੇ ਹਾਂ, ਸਾਈਂ ਮੀਆਂ ਮੀਰ ਦੀ ਗੱਲ ਕਰਦੇ ਹਾਂ, ਪੀਰ ਬੁੱਧੂ ਸ਼ਾਹ ਦੀ ਗੱਲ ਕਰਦੇ ਹਾਂ, ਸ਼ੇਰ ਮੁਹੰਮਦ ਖਾਨ ਦੀ ਗੱਲ ਕਰਦੇ ਹਾਂ, ਨਬੀ ਖਾਨ ਗਨੀ ਖਾਨ ਦੀ ਗੱਲ ਕਰਦੇ ਹਾਂ, ਇਹ 10 ਗੁਰੂ ਸਾਹਿਬਾਨ ਦੇ ਪੀਰੀਅਡ ਦੇ ਉਹ ਕਰੈਕਟਰ ਨੇ ਜਿਹੜੇ ਡਿਵਾਊਟ ਮੁਸਲਮਾਨ ਸਨ, ਜਿਹੜੇ 5 ਵਕਤ ਦੇ ਨਮਾਜ਼ੀ ਸਨ। ਲੇਕਿਨ ਇਹਦੇ ਬਾਵਜੂਦ ਜੇ ਉਹਨਾਂ ਨੇ ਆਪਣੀਆਂ ਜਾਨਾਂ ਖਤਰੇ 'ਚ ਪਾ ਕੇ ਗੁਰੂ ਸਾਹਿਬਾਨ ਦਾ ਸਾਥ ਦਿੱਤਾ, ਤੇ ਉਹਨਾਂ ਨੂੰ ਵੀ ਪਤਾ ਸੀ ਕਿ ਇਹ ਲੜਾਈ ਸਿੱਖੀਜ਼ਮ ਵਰਸਸ ਇਸਲਾਮ ਨਹੀਂ ਹੈ, ਇਹ ਮੁਗਲਿਆ ਹਕੂਮਤ ਦੇ ਨਾਲ ਹੈ। ਔਰ ਮੁਗਲਿਆ ਹਕੂਮਤ ਠੀਕ ਹੈ, ਅੱਜ ਵੀ ਪਾਕਿਸਤਾਨ ਦੇ ਵਿੱਚ ਇੱਕ ਤਬਕਾ ਔਰੰਗਜ਼ੇਬ ਨੂੰ ਸੈਲੀਬ੍ਰੇਟ ਕਰਦੇ ਨੇ, ਉਹਨਾਂ ਦਾ ਹੱਕ ਬਣਦਾ ਉਹ ਜੋ ਚਾਹਣ, ਪਰ ਇਹਦੇ ਤੁਸੀਂ ਸਿੱਖ ਫੈਕਟਰ ਪਾਸੇ ਵੀ ਛੱਡ ਦਿਓ। ਅਸੀਂ ਇਹ ਜ਼ਰੂਰ ਜਾਣਨਾ ਚਾਹਾਂਗੇ ਕਿ ਇਸਲਾਮ ਦੇ ਹਵਾਲੇ ਨਾਲ ਆਪਣੇ ਪਿਓ ਨੂੰ ਕੈਦ ਕਰਨਾ, ਭਰਾਵਾਂ ਦੇ ਸਿਰ ਵੱਢਣੇ ਔਰ ਉਸ ਕਿਸਮ ਦਾ ਇਹ ਕਿਹੜੇ ਇਸਲਾਮ ਦੇ ਰਾਹੀਂ ਜਸਟੀਫਾਈ ਹੋਏਗਾ। ਸੋ ਜ਼ਾਹਿਰ ਹੈ ਕਿ ਇੱਕ ਬਾਦਸ਼ਾਹਾਂ ਦੇ ਕਾਰੇ ਨੇ, ਉਹਨਾਂ ਨੂੰ ਤੁਸੀਂ ਬ੍ਰੌਡਰ ਇਸਲਾਮ ਦੇ ਨਾਲ ਜਿਹੜਾ ਜੋੜ ਕੇ ਨਹੀਂ ਦੇਖ ਸਕਦੇ। ਔਰ ਇਹੀ ਕਾਰਨ ਇਸੇ ਤਰ੍ਹਾਂ ਜਿਹੜੇ ਦਰਾ ਖੈਬਰ ਪਾਰ ਤੋਂ ਆਉਣ ਵਾਲੇ ਸਨ ਹਮਲਾਵਰ, ਉਹਨਾਂ ਦਾ ਕੰਮ ਲੁੱਟਮਾਰ ਕਰਨਾ, ਔਰ ਲੁੱਟਮਾਰ ਦੇ ਵਿੱਚ ਕੋਈ ਦੇਖਿਆ ਨਹੀਂ ਜਾਂਦਾ ਕਿ ਕੌਣ ਕਿਹਨੂੰ ਕੀ ਕਰ ਰਿਹਾ ਹੈ। ਔਰ ਬਾਬਾ ਬੁੱਲੇ ਸ਼ਾਹ ਜਦੋਂ ਕਹਿੰਦੇ ਨੇ ਖਾਦਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ, ਸੋ ਜ਼ਾਹਿਰ ਹੈ ਕਿ ਸਾਰੇ ਹੀ ਉਸ ਲੁੱਟਮਾਰ ਦਾ ਸ਼ਿਕਾਰ ਹੁੰਦੇ ਸਨ। ਤੇ ਉਸ ਸਾਰੇ ਨੂੰ ਜੇ ਅਸੀਂ ਅੱਜ ਦੇ ਕੰਟੈਕਸਟ ਦੇ ਇਸੇ ਤਰ੍ਹਾਂ 47 ਵੀ ਬੇਸ਼ੱਕ ਪਾਗਲਪਨ ਬਿਲਕੁਲ ਜਸਟੀਫਾਈਡ ਨਹੀਂ ਹੈ, ਪਰ ਉਸ ਤੋਂ ਪਹਿਲਾਂ ਜੋ ਮਾਹੌਲ ਸੀ, ਸਿੱਖ ਲੀਡਰਸ਼ਿਪ ਉਸ ਸਾਰੇ ਦੌਰ ਦੇ ਵਿੱਚ ਆਪਣੇ ਹਿੱਤਾਂ ਦੇ ਮੁਤਾਬਕ
ਕੋਈ ਜਿਹੜਾ ਸਟੈਂਡ ਨਹੀਂ ਲੈ ਸਕੀ। ਕਾਂਗਰਸ ਦੇ ਹੱਥਾਂ 'ਚ ਜੜ ਕੇ ਪਾਕਿਸਤਾਨ ਦਾ ਵਿਰੋਧ ਤਾਂ ਕੀਤਾ, ਲੇਕਿਨ ਆਪਣਾ ਬਣਾਉਣ ਦੇ ਲਈ ਕੁਝ ਵੀ ਨਾ ਹੀ ਅੰਗਰੇਜ਼ਾਂ ਦੀ ਆਫਰ, ਨਾ ਹੀ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਆਫਰ, ਤੇ ਨਾ ਹੀ ਆਪਣਾ ਕੋਈ ਆਈਡੀਆ ਲੈ ਕੇ ਆਏ। ਪਰ ਇਹ ਵੀ ਇੱਕ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ ਦਾ ਦੌਰ ਖਤਮ ਹੋ ਚੁੱਕਾ ਹੈ। ਅਸੀਂ ਜੂਨ 84 ਜਿਹੜਾ ਹਫਤਾ ਆ ਰਿਹਾ ਹੈ ਉਸ ਦੇ ਵਿੱਚ ਗੱਲ ਕਰਾਂਗੇ ਕਿ ਜੂਨ ਦੇ ਪਹਿਲੇ ਹਫਤੇ 1984 ਚ ਘੱਲੂਘਾਰਾ ਹੌਲੋਕਾਸਟ ਉਹ ਕਿਵੇਂ ਸਿੱਖਾਂ ਦੇ ਖਿਲਾਫ ਟੋਟਲ ਵਾਰ ਦੀ ਡੈਕਲੇਰੇਸ਼ਨ ਸੀ। ਪਰ ਇਸ ਗੱਲ ਦਾ ਧਿਆਨ ਰਿਹਾ ਕਿ ਉਦੋਂ ਤੱਕ ਹਿੰਦੂ ਥਾਟ ਵਾਲਿਆਂ ਦੇ ਕੋਲ ਪਿਛਲੀ 5.5 ਸਦੀਆਂ ਚ ਪੋਲੀਟੀਕਲ ਪਾਵਰ ਨਹੀਂ ਸੀ ਆਈ, ਜਿਹੜੀ ਕਿ ਹੁਣ ਸਿੱਖਾਂ ਨੇ ਦੇਖ ਲਿਆ ਇਹਨਾਂ ਹਿੰਦੂ ਤਵੀਆਂ ਦਾ ਹਾਲ ਵੀ। ਤੇ ਹੁਣ ਜਦੋਂ ਅਸੀਂ ਪਾਕਿਸਤਾਨ ਦੇ ਨਾਲ ਜਾਂ ਇਸਲਾਮ ਨਾਲ ਜਿਹੜੀ ਮਜ਼ਹਬੀ ਸਾਂਝ ਦੀਆਂ ਬੁਨਿਆਦਾਂ ਪਹਿਲਾਂ ਹੀ ਸਨ, ਸਾਂਝ ਦੀ ਗੱਲ ਕਰਦੇ ਤੇ ਸਾਡਾ ਕੋਈ ਟਕਰਾਅ ਦੀ ਲਾਈਨ ਨਹੀਂ ਹੈ। ਅੱਜ ਸਿੱਖਾਂ ਦੇ ਕੋਲ 50,360 ਸਕੁਅਰ ਕਿਲੋਮੀਟਰ ਦੇ ਲਗਭਗ ਉਹ ਥਾਂ ਹੈ ਜਿੱਥੇ ਉਹ 65% ਤੋਂ ਜ਼ਿਆਦਾ ਉਹਨਾਂ ਦੀ ਆਬਾਦੀ ਹੈ, ਜਿਹੜੀ ਸਰਹੱਦ ਜਿਹੜੀ ਪਾਕਿਸਤਾਨ ਦੇ ਨਾਲ ਲੱਗਦੀ ਹੈ, ਵਾਘਾ ਜਾਂ ਹੁਸੈਨੀ ਵਾਲਾ, ਉਹ ਕੋਈ ਡਿਸਪਿਊਟਡ ਏਰੀਆ ਨੇ, ਟੈਰੀਟਰੀ ਨਹੀਂ ਹੈ ਜਿਵੇਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਹੈ। ਸਾਡੇ ਗੁਰਦੁਆਰਾ ਸਾਹਿਬਾਨ 170 ਤੋਂ ਜ਼ਿਆਦਾ ਪਾਕਿਸਤਾਨ ਚ ਨੇ, ਜਿਨ੍ਹਾਂ ਦੀ ਪ੍ਰੋਪਰ ਟੇਕ ਕੇਅਰ ਕਰਨ ਦਾ ਜਿਹੜਾ ਹੈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਔਰ ਕਰਤਾਰਪੁਰ ਸਾਹਿਬ ਦਾ ਕੋਰੀਡੋਰ, ਗੁਰਦੁਆਰਾ ਸਾਹਿਬ 800 ਏਕੜ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਹੈ। ਇਹ ਬੈਸਟ ਜੈਸਚਰ ਹੈ ਜਿਹੜਾ ਮੌਜੂਦਾ ਪਾਕਿਸਤਾਨ ਦੀ ਹਕੂਮਤ ਨੇ ਸਿੱਖ ਕੌਮ ਨੂੰ ਦਿੱਤਾ ਹੈ। ਸਾਡੀ ਤਹਿਜ਼ੀਬ, ਸਾਡਾ ਬਹੁਤ ਕੁਝ ਜਿਹੜਾ ਉਹਦੀ ਕਾਮਨ ਹੈ, ਸਾਡਾ ਸਾਹਮਣੇ ਹੈ। ਸੋ ਮੈਨੂੰ ਨਹੀਂ ਨਜ਼ਰ ਆਉਂਦਾ ਕਿ ਭਾਈ ਕੋਈ ਵੀ ਐਸਾ ਸਾਡਾ ਟਕਰਾਅ ਦਾ ਕਾਰਨ ਹੈ। ਔਰ ਅਗਲੇ 100 ਸਾਲ ਵੀ ਜੇ ਇਮੇਜਿਨੇਸ਼ਨ ਅਸੀਂ ਕਰੀਏ ਕਿ ਕੋਈ ਵੀ ਟਕਰਾਅ ਦਾ ਕਾਰਨ ਬਣ ਸਕਦਾ ਹੈ। ਔਰ ਇਸ ਦੇ ਨਾਲ ਸਾਡਾ ਲੈਂਡਲੌਕਡ ਮੁਲਕ, ਜਿਸ ਦੀ ਮਾਰਕੀਟ ਪਾਕਿਸਤਾਨ ਤੋਂ ਸ਼ੁਰੂ ਹੋ ਕੇ ਯੂਰਪ ਤੱਕ ਹੋਏਗੀ, ਗਵਾਦਰ ਦੀ ਪੋਰਟ। ਸੋ ਮੈਂ ਸਮਝਦਾ ਵੀ ਅਸੀਂ ਉਸ ਸਾਰੇ ਦਾਇਰਾਕਾਰ ਚੋਂ ਜਿਹੜੀ ਪਾਸਟ ਦਾ ਉਸ ਤੋਂ ਨਿਕਲਣ ਦੀ ਵੀ ਕੋਸ਼ਿਸ਼ ਕਰੀਏ। ਔਰ ਹਿਸਟਰੀ ਦੇ ਵਿੱਚ ਬਹੁਤ ਵਾਰ ਜੇ ਅਸੀਂ ਦੇਖਦੇ ਹਾਂ ਕਿ ਜਰਮਨ ਤੇ ਫਰਾਂਸ ਹੋਣ, ਜਰਮਨ ਤੇ ਇੰਗਲੈਂਡ ਹੋਣ, ਵਰਲਡ ਵਾਰਸ ਦੇਖ ਲਓ, ਹਿਸਟੋਰੀਕਲੀ ਦੇਖ ਲਓ, ਲੇਕਿਨ ਕਿਵੇਂ ਉਹਨਾਂ ਨੇ ਪਾਸਟ ਨੂੰ, ਮਾਜ਼ੀ ਨੂੰ ਪਿੱਛੇ ਛੱਡਿਆ, ਆਪਣੀ ਜਿਹੜਾ ਕੌਮਾਂ ਦੇ ਹਿੱਤਾਂ ਨੂੰ ਸਾਹਮਣੇ ਰੱਖਦੇ ਆ, ਕਿਵੇਂ ਯੂਰਪੀਅਨ ਯੂਨੀਅਨ ਵਰਗੀ ਗੱਲ ਬਣੀ। ਤੇ ਸਾਡਾ ਤਾਂ ਆਪਸ ਦੇ ਵਿੱਚ ਇਸੇ ਤਰ੍ਹਾਂ ਹੀ ਅਸੀਂ ਜਦੋਂ ਇਹ ਵੀ ਕਹਿੰਦੇ ਆ ਕਿ ਭਾਈ ਸਾਡੀ ਲੜਾਈ ਇੰਡੀਅਨ ਸਟੇਟ ਦੇ ਖਿਲਾਫ ਹੈ, ਹਿੰਦੂ ਧਰਮ ਦੇ ਖਿਲਾਫ ਨਹੀਂ ਹੈ। ਹਾਂ, ਇੰਡੀਅਨ ਸਟੇਟ ਉਹ ਆਈਡੀਓਲੋਜੀ ਇਸਤੇਮਾਲ ਕਰ ਰਹੀ ਹੈ ਬ੍ਰਾਹਮਣਵਾਦ ਦੀ, ਉਹਨੂੰ ਹਿੰਦੂਤਵਾ ਦੇ ਪੈਕੇਜ ਪਾ ਕੇ, ਜਿਹੜੀ ਨਫ਼ਰਤ ਦੇ ਉੱਤੇ ਖੜੀ ਹੈ, ਜਿਹੜੀ ਸਾਡੇ ਅੱਡਰੀ ਹੋਂਦ ਨੂੰ ਨਹੀਂ ਮੰਨਦੀ, ਹਿੰਦੂਤਵਾ ਦੇ ਵਿੱਚ ਉਹ ਜਜ਼ਬ ਕਰਨਾ ਚਾਹੁੰਦੀ ਹੈ। ਔਰ ਕੱਲ ਨੂੰ ਜਦੋਂ ਇਹ ਇਸ ਆਈਡੀਓਲੋਜੀ ਵਾਲਿਆਂ ਦਾ ਜਿਹੜਾ ਦਿਮਾਗ ਟਿਕਾਣੇ ਆ ਜਾਂਦਾ ਹੈ, ਜਮਨਾ ਪਾਰ ਜਾ ਕੇ ਜਿਸ ਕਿਸਮ ਦੀ ਮਰਜ਼ੀ ਜਿਹੜੀ ਆ ਉਹ ਆਪਣੀਆਂ ਰਿਲੀਜੀਅਸ ਪ੍ਰੈਕਟਿਸਿਸ ਕਰਨ, ਤੇ ਖਾਲਿਸਤਾਨ ਦਰਿਆਏ ਜਮਨਾ ਤੋਂ ਵਾਘਾ ਤੱਕ ਅਸੀਂ ਇਸ ਜਮਨਾ ਪਾਰ ਵਾਲਿਆਂ ਦੇ ਨਾਲ ਵੀ ਜਿਹੜਾ ਉਹ ਦੋਸਤਾਨਾ ਸੰਬੰਧ ਚਾਹਾਂਗੇ। ਸੋ ਇਹ ਜ਼ਰੂਰੀ ਸੀ, ਕਿਉਂਕਿ ਮੈਂ ਪਿਛਲੇ ਕਈ ਦਿਨਾਂ ਤੋਂ ਕੁਝ ਆਪਣੇ ਵੀਰਾਂ ਵੱਲੋਂ ਵੀ ਇਸ ਕਿਸਮ ਦੀਆਂ ਲਿਖਤਾਂ ਆ ਰਹੀਆਂ ਸੀ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਇੰਟਰਸਟ ਆਪਣੀ ਕੌਮ ਦੇ ਨਾਲ ਹੈ, ਇਨਸਾਨੀਅਤ ਦੇ ਨਾਤੇ ਅਸੀਂ ਇਸ਼ੂਜ਼ ਨੂੰ ਸੋਚਦੇ ਹਾਂ। ਔਰ ਉਸ ਖਿੱਤੇ ਦੇ ਵਿੱਚ ਜੇ ਅਸੀਂ ਸਮਝਦੇ ਹਾਂ ਕਿ ਭਾਈ ਅਸੀਂ ਆਪਣਾ ਨੇਸ਼ਨ ਲਿਬਰੇਟ ਕਰਵਾਣਾ ਤੇ ਇਹ ਸਾਡੇ ਬੈਸਟ ਜਿਹੜੇ ਨੇ ਅਲਾਈਅੰਸਸ ਨੇ। ਜ਼ਾਹਰ ਹੈ ਇੰਟਰਨੈਸ਼ਨਲੀ ਅਮਰੀਕਾ, ਕੈਨੇਡਾ, ਯੂਕੇ, ਜਰਮਨ, ਜਿੱਥੇ ਸਾਡੇ ਵੀਰ ਭੈਣਾਂ ਵੱਡੀ ਗਿਣਤੀ 'ਚ ਰਹਿੰਦੇ ਨੇ, ਇਹ ਸਾਡੀ ਸਟਰੈਂਥ ਨੇ। ਇਵੇਂ ਹੀ ਅਸੀਂ ਜਿਹੜਾ ਡਾਇਸਪੋਰਾ ਹੈ ਉਹ ਖਾਲਿਸਤਾਨ ਦੀ ਕਾਇਮੀ ਦੇ ਵਿੱਚ ਵੀ, ਉਹਨੂੰ ਇਕਨੋਮਿਕਲੀ ਖੁਸ਼ਹਾਲ ਕਰਨ ਦੇ ਵਿੱਚ ਵੀ ਜਿਹੜਾ ਉਹ ਮੇਨ ਰੋਲ ਅਦਾ ਕਰੇਗਾ। ਔਰ ਅਮਰੀਕਾ ਵੀ, ਮੈਨੂੰ ਇਹ ਲੱਗਦਾ ਹੈ ਕਿ ਵੀ ਬੇਸ਼ੱਕ ਜਿਹੜਾ ਜੂਨੀਅਰ ਬੁਸ਼ ਦੇ ਪੀਰੀਅਡ ਤੋਂ ਟਿਲਟ ਇੰਡੀਆ ਵੱਲ ਸ਼ੁਰੂ ਹੋਇਆ, ਅਨਫੋਰਚੂਨੇਟਲੀ ਪੋਸਟ 9/11 ਪ੍ਰੈਜ਼ੀਡੈਂਟ ਟਰੰਪ ਦੇ ਵੇਲੇ ਉਹ ਕਲੋਜ਼ ਉਸ ਪਾਸੇ ਚਲਾ ਗਿਆ, ਪਰ ਨਾ ਇੰਡੀਆ ਨੇ ਕੋਈ ਡਿਲੀਵਰ ਕਰ ਸਕਣਾ, ਨਾ ਇਹ ਰਿਲਾਇਬਲ ਨੇ, ਨਾ ਇਹਨਾਂ ਦੇ ਪੱਲੇ ਕੋ ਬਹੁਤਾ ਕੁਛ ਹੈ। ਅਮਰੀਕਨ ਕਈ ਮਾਮਲਿਆਂ 'ਚ ਭੋਲੇ ਵੀ ਨੇ, ਔਰ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਲੱਗਾ ਵੱਡੀ ਮਾਰਕੀਟ, ਕੰਜ਼ਿਊਮਿੰਗ ਮਾਰਕੀਟ, ਬਿਗ ਆਰਮੀ, ਬਿਗ ਫਲਾਣਾ, ਔਰ ਜ਼ਾਹਰ ਹੈ ਹਥਿਆਰ ਵੇਚਣ ਦੇ ਲਈ ਵੱਡੀ ਮਾਰਕੀਟ। ਪਰ ਬਹੁਤ ਜਲਦੀ ਇਹਨਾਂ ਨੂੰ ਰਿਅਲਾਈਜ਼ ਹੋਏਗਾ ਔਰ ਅਲਟੀਮੇਟਲੀ ਅਮਰੀਕਾ ਨੂੰ ਵੀ ਇਹ ਗੱਲ ਦੀ ਸਮਝ ਆਏਗੀ ਕਿ ਇਹਨਾਂ ਦੋਨਾਂ
ਇੰਡੀਆ ਔਰ ਪਾਕਿਸਤਾਨ ਦੇ ਵਿਚਕਾਰ ਬਫਰ ਸਟੇਟ ਖਾਲਿਸਤਾਨ ਦਾ ਹੋਣਾ, ਜਿਹਦੀਆਂ ਹੱਦਾਂ ਇੱਕ ਪਾਸੇ ਚਾਈਨਾ ਦੇ ਨਾਲ ਲੱਗਣਗੀਆਂ। ਰੋਹਤਾਂਗ ਪਾਸ ਹਿਮਾਚਲ ਦਾ ਉਹ ਏਰੀਆ ਜਿਹੜਾ ਹਮੇਸ਼ਾ ਹੀ ਜਿਹੜਾ ਪੰਜਾਬ ਦੀਆਂ ਨੈਚੁਰਲ ਹਿਲਸ ਨੇ, ਇਧਰ ਹੁਸੈਨੀਵਾਲਾ ਔਰ ਵਾਘਾ ਸਾਡੀ ਸਰਹੱਦ ਲੱਗਦੀ ਹੈ, ਉਧਰ ਜਮਨਾ ਦਰਿਆ ਵਿਚਾਲੇ ਹੋਏਗਾ ਔਰ ਜਮਨਾ ਪਾਰ ਵਾਲਿਆਂ ਦੇ ਨਾਲ ਵੀ ਜਿਹੜਾ, ਔਰ ਇਹ ਇੱਕ ਬਫਰ ਸਟੇਟ ਜਿਹੜੀ ਕਿ ਰਾਜਸਥਾਨ ਦੇ ਡੈਜ਼ਰਟ ਤੋਂ ਨਿਕਲ ਕੇ ਉਸ ਰਨ ਆਫ ਕੱਚ ਤੱਕ ਜਿਹੜਾ ਇਹਨਾਂ ਦੋਨਾਂ ਹੀ ਇੰਡੀਆ ਪਾਕਿਸਤਾਨ ਨੂੰ ਸੈਪਰੇਟ ਕਰੇਗੀ। ਇਹੀ ਅਲਟੀਮੇਟਲੀ ਸੋਲੂਸ਼ਨ ਹੋਏਗਾ। ਇਹ ਅਮਰੀਕਾ ਜਾਂ ਦੁਨੀਆ ਦੇ ਲੋਕਾਂ ਨੂੰ ਜਾਂ ਜਿਹੜੇ ਪਾਲਿਸੀ ਮੇਕਰ ਨੇ ਅੱਜ ਸਮਝ ਆਏ, ਜਾਂ ਹੋਰ ਉੱਥੇ ਜਿਹੜਾ ਖੱਜਲ ਖੁਆਰੀ ਤੋਂ ਬਾਅਦ ਜਿਹੜਾ ਸਮਝ ਆਏ, ਕਿਉਂਕਿ ਇਹ ਸਿੱਖ ਹੀ ਸੋਲੂਸ਼ਨ ਨੇ ਉਸ ਖਿੱਤੇ ਦੇ ਵਿੱਚ ਬਫਰ ਸਟੇਟ ਖਾਲਿਸਤਾਨ ਦੇ ਨਾਲ ਇਹਨਾਂ ਦੋਨੋਂ ਹੀ ਨਿਊਕਲੀਅਰ ਆਰਮ ਸਟੇਟਸ ਨੂੰ ਸੈਪਰੇਟ ਰੱਖ ਕੇ ਭਾਰਤ ਵਾਲੇ ਜਮਨਾ ਪਾਰ ਜਿਹੜੇ ਨੇ ਉਹ ਖੁਸ਼ ਰਹਿ ਸਕਦੇ ਨੇ। ਇਧਰ ਆਲਰੇਡੀ ਪਾਕਿਸਤਾਨ ਜਿਹੜਾ ਆਲਰੇਡੀ ਇਸ ਮਾਮਲੇ ਦੇ ਵਿੱਚ ਮੈਂ ਸਮਝਦਾ ਵੀ ਮੌਜੂਦਾ ਹਕੂਮਤ ਨੇ ਜਿਹਨੂੰ ਕਹਿੰਦੇ ਨੇ ਵੀ olive branch ਹੀ ਨਹੀਂ, ਕਈ 100 ਮਾਈਲਸ ਅਹੈਡ ਆਏ ਇਮਰਾਨ ਖਾਨ ਕਿ ਗੱਲਬਾਤ ਰਾਹੀਂ ਕੀਤਾ ਜਾਏ, ਪਰ ਉਹ ਜਿਹੜਾ ਉਹ ਸੰਭਵ ਨਹੀਂ ਹੋਇਆ। ਤੇ ਸਿੱਖ ਜਿਹੜੇ ਨੇ ਖਾਲਿਸਤਾਨ ਇਹ ਹੋਪ ਹੈ ਅਲਟੀਮੇਟਲੀ ਫਿਊਚਰ ਦੀ, ਜਿਹੜਾ ਕਿ ਇਹਨਾਂ ਦੋਨਾਂ ਹੀ ਤਾਕਤਾਂ ਨੂੰ ਜਿਹੜਾ ਉਹ ਸੈਪਰੇਟ ਰੱਖ ਕੇ ਔਰ ਦੋਨਾਂ ਦੇ ਨਾਲ ਹੀ ਸਾਡਾ ਜਿਹੜਾ ਉਹ ਇੱਕ ਉਸ ਕਿਸਮ ਦਾ ਵਾਸਤਾ ਬਣ ਸਕਦਾ ਹੈ ਜਿਹੜਾ ਕਿ ਸਿੱਖ ਆਈਡੀਅਲਸ ਦੇ ਵਿੱਚ ਸਾਂਝ ਦੀ ਗੱਲ ਹੈ, ਇਨਸਾਨੀਅਤ ਦੀ ਗੱਲ ਹੈ ਔਰ ਸਾਡੇ ਚ ਕਿਸੇ ਲਈ ਨਫ਼ਰਤ ਦੀ ਕੋਈ ਥਾਂ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਨੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।